बड़े सलूक नाल रहंदे सी सारे। अच्छा जी। भैणां भाईआं वांगू साढ़े पिंड दे बंदिआं ने उत्ते पै के बचा के उन्होंने रात नूं बाहर पिंडों सद्द के आए। इस सारी कुड़ी चौथ नूं मार दिंदे ने। हाँ जी। अजरों आ गया जी, और सिक्खा ने इधर हमला करता जी, अजर लोगों ने ये डराए। बहुत दुनिया नुकसान किया, बहुत दुनिया मारी है। मेरे हर शहर मेरे सामने हर वेले उठी है, मेरे हर शहर मेरे सामने है। अस्सलाम वालेकुम, सत श्री अकाल। मैं नासिर ढिल्लों ਤੇ ਤੁਸੀਂ ਵੇਖਦੇ ਪਏ ਹੋ ਪੰਜਾਬੀ ਲਹਿਰ ਚੈਨਲ ਦਾ ਪ੍ਰੋਗਰਾਮ ਸਾਂਝ ਦਿਲਾਂ ਦੀ ਵਿਛੋੜੇ ਦੀ ਦਾਸਤਾਨ। ਸੋ ਆਪਾਂ ਕੋਸ਼ਿਸ਼ ਕਰਦੇ ਰਹੀਦਾ ਕਿ ਉਹਨਾਂ ਬਜ਼ੁਰਗਾਂ ਨੂੰ ਮਿਲ ਕੇ ਜਿਨ੍ਹਾਂ 1947 ਦੀ ਵੰਡ ਪਾਰਟੀਸ਼ਨ ਵੇਖੀ, ਉਹਨਾਂ ਦੀਆਂ ਹੱਡ ਬੀਤੀਆਂ, ਉਹਨਾਂ ਦੀਆਂ ਆਪ ਬੀਤੀਆਂ, ਉਹਨਾਂ ਦੀਆਂ ਉਹ ਕਹਾਣੀਆਂ ਜਿਹੜੀਆਂ ਕਿ ਸਾਨੂੰ ਤਾਰੀਖ 'ਚੋਂ ਨਹੀਂ ਮਿਲਦੀਆਂ, ਹਿਸਟਰੀ 'ਚੋਂ ਨਹੀਂ ਮਿਲਦੀਆਂ, ਉਹ ਉਹਨਾਂ ਕੋਲੋਂ ਗੱਲਾਂ ਬਾਤਾਂ ਪੁੱਛ ਕੇ ਤੁਹਾਡੇ ਤੱਕ ਰੱਖੀ ਦੀਆਂ ਤਾਂ ਕਿ ਪਤਾ ਲੱਗ ਸਕੇ ਕਿ 1947 ਦੇ ਵੇਲੇ ਤੋਂ ਪਹਿਲਾਂ ਉਹਦੀ ਕਿਸ ਤਰ੍ਹਾਂ ਦੀ ਸਾਂਝ ਸੀ, ਪਹਿਲਾਂ ਕਿਵੇਂ ਲੋਕ ਵਸਦੇ ਸੀ, ਜਾਂ ਉਸ ਤੋਂ ਬਾਅਦ ਫਿਰ ਜਿਹੜੀ ਵਾਇਲੈਂਸ ਹੋਈ ਉਹਦੇ ਪਿੱਛੇ ਕੀ ਵਜੂਹਾਤ ਸਨ। ਇਹ ਸਾਰਾ ਕੁਝ ਜਾਣਨ ਦੀ ਕੋਸ਼ਿਸ਼ ਕਰੀਦੀ ਆ ਜੋ ਤੁਹਾਡੇ ਤੱਕ ਇਹਨਾਂ ਬਜ਼ੁਰਗਾਂ ਦੀ ਜੋ ਕੋਸ਼ਿਸ਼ ਕਰੀਦੀ ਇਹਨਾਂ ਦੀ ਗੱਲਬਾਤ ਸੁਣ ਕੇ ਤੁਹਾਡੇ ਤੱਕ ਰੱਖੀਏ ਤਾਂ ਕਿ ਉਹ ਹਕਾਇਕ ਜਿਹੜੇ ਸਾਡੇ ਤੱਕ ਅੱਜ ਤੱਕ ਨਹੀਂ ਪਹੁੰਚੇ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਜਾਏ। ਸੋ ਇਹਨਾਂ ਬਜ਼ੁਰਗਾਂ ਨੇ ਕਿਵੇਂ ਵਕਤ ਵੇਖਿਆ, ਕਿਵੇਂ ਆਪਣੇ ਘਰ ਛੱਡ ਕੇ ਹੱਸਦੇ ਵਸਦੇ ਘਰ ਛੱਡ ਕੇ ਇੱਧਰ ਆਉਣਾ ਪਿਆ, ਕਿਵੇਂ ਦੁਬਾਰਾ ਤੋਂ ਜ਼ਿੰਦਗੀ ਸ਼ੁਰੂ ਕੀਤੀ, ਕਿਵੇਂ ਉਹ ਘਰ ਛੱਡੇ, ਕਿਵੇਂ ਉਹ ਪਿੰਡ ਛੱਡੇ, ਕਿਵੇਂ ਮੁਲਕ ਪਾਕਿਸਤਾਨ ਬਣੇ, ਇਹ ਸਾਰੀ ਗੱਲਬਾਤ ਇੱਕ ਸਾਰੀ ਦਾਸਤਾਨ ਤੁਹਾਡੇ ਤੱਕ ਰੱਖੀ ਹੈ। ਸੋ ਅੱਜ ਅਸੀਂ ਪਹੁੰਚੇ ਹਾਂ ਪਿੰਡ 58 ਜੀਂਬੇ ਲੈੜ, 58 ਜੀਂਬੇ ਲੈੜ ਜ਼ਿਲ੍ਹਾ ਫੈਸਲਾਬਾਦ ਦੇ ਵਿੱਚ। ਸਾਡੇ ਨਾਲ ਬਜ਼ੁਰਗ ਮੌਜੂਦ ਨੇ ਅਤੇ ਇਹਨਾਂ ਨਾਲ ਗੱਲ ਕਰਦੇ ਹਾਂ ਅਤੇ ਪੁੱਛਦੇ ਹਾਂ ਇਹਨਾਂ ਦੀ ਕਹਾਣੀ, ਇਹਨਾਂ ਦੀ ਸਟੋਰੀ, ਇਹਨਾਂ ਦੀ ਜ਼ੁਬਾਨੀ। अस्सलाम वालेकुम। वालेकुम। की नाम बुजुर्गो ਤੁਹਾਡਾ? अब्दुल यकूब खान जी। अब्दुल यकूब खान। ਤੁਹਾਡੇ ਵਾਲਿਦ ਸਾਹਿਬ ਦਾ? रहमत खान जी। रहमत खान। ਤੇ ਉਮਰ ਕਿੰਨੀ ਹੈ ਤੁਹਾਡੀ ਹੁਣ? ਮੇਰੀ? ਹਾਂਜੀ 92 ਸਾਲ। 92 ਸਾਲ। ਤੇ ਜਦੋਂ ਉਧਰੋਂ ਉਜਾੜੇ ਪਏ ਆ ਉਧਰ ਸੋ ਤੁਸੀਂ ਇੰਡੀਆ ਦੇ ਵਿੱਚ? 20 ਸਾਲ ਦੀ ਉਮਰ ਸੀ ਮੇਰੀ। 20 ਸਾਲ ਦੀ ਜਵਾਨ ਸੋ ਫਿਰ ਤੇ? ਹਾਂ ਤਗੜਾ ਸੀ। ਪੜ੍ਹੇ ਪੁੜੇ ਜੀ ਉੱਥੋਂ? ਹਾਂਜੀ ਪੜ੍ਹਦੇ ਸੋ ਤੇ ਪੜ੍ਹਦੇ ਸੋ? ਮੈਂ ਪੜ੍ਹ ਕੇ ਮੈਂ ਹਟ ਕੇ ਸੰਨ 43 'ਚ 8 ਕੀਤੀਆਂ। ਸੰਨ 43 'ਚ 8 ਕਰ ਲਈਆਂ ਸੀ? ਹਾਂਜੀ। ਕਿਹੜੇ ਸਕੂਲ ਤੋਂ? ਮੰਗਟ ਸੀ ਸਾਡੇ ਨਾਲ ਹੀ, ਮੀਲ ਦੂਰ ਮੀਲ ਸੀ ਪਿੰਡ। ਤੁਹਾਡਾ ਪਿੰਡ ਕਿਹੜਾ? ਸਾਡਾ ਪਿੰਡ ਥੱਤੋਵਾਲ ਢੇਰੀ ਸੀ। ਥੱਥੋਵਾਲ? ਥੱਤੋਵਾਲ। ਅੱਛਾ ਅੱਛਾ। ਤੇ ਲਾਗੇ ਸੀ ਸਕੂਲ ਮੰਗਟ? ਹਾਂਜੀ 1.5 ਮੀਲ ਸੀ ਉੱਥੋਂ। 1.5 ਮੀਲ? ਉੱਥੇ ਜਾਂਦੇ ਸੀ ਪੜ੍ਹਨਾ ਸੀ। ਮੰਗਟ ਜਾਂਦੇ ਹੁੰਦੇ ਸੀ ਪੜ੍ਹਨ? ਮੰਗਟ ਸੀ ਉਹਦੇ ਨਾਲ। ਅੱਛਾ ਅੱਛਾ। ਤੇ ਤੁਹਾਡਾ ਪਿੰਡ ਜਿਹੜਾ ਥੱਥੋਵਾਲ, ਹਾਂਜੀ, ਉਹਦੇ 'ਚ ਤੁਹਾਡੀ ਆਪਣੇ ਤੁਹਾਡੇ ਰਾਣਿਆਂ ਦੀ ਬਰਾਦਰੀ ਕਿੰਨੀ ਸੀ ਉਦੋਂ? ਹਾਂਜੀ। ਤੁਹਾਡੇ ਰਾਣੇ ਦੇ ਕਿੰਨੇ ਘਰ ਸੀ ਉਦੋਂ? ਸਾਡੇ? ਹਾਂਜੀ। ਸਾਡੇ ਘਰ ਰਾਜਪੂਤਾਂ ਦੇ 2 ਹੀ ਸੀ। ਅੱਛਾ ਜੀ। ਇੱਕ ਅਨਮਰ ਖਾਨ ਉਹਨਾਂ ਦਾ, ਇਹ ਵੀ ਪਹਿਲਾਂ ਤਾਂ ਸਾਡਾ ਇੱਕੋ ਹੀ ਸੀ। ਹਾਂਜੀ। ਫਿਰ 2 ਘਰ ਹੋ ਗਏ। ਹਾਂਜੀ। ਇੱਕ ਅਨਮਰ ਖਾਨ ਉਹਨਾਂ ਦਾ ਹੋ ਗਿਆ, ਇੱਕ ਸਾਡਾ ਹੋ ਗਿਆ। ਅੱਛਾ ਅੱਛਾ। 2 ਘਰ ਸੀ ਸਾਰੇ। ਤੇ ਬਾਕੀ ਕੌਣ ਸਨ? ਬਾਕੀ ਰਾਈ। ਬਾਕੀ ਰਾਈ? ਹਾਂਜੀ। ਉਹ ਕਿੱਥੋਂ ਦੇ ਸੀ? ਸਾਡੇ ਉਸ ਪਿੰਡ ਦੀ। ਸਾਰੇ ਮੁਸਲਮਾਨਾਂ ਦਾ ਹੀ ਸਾਰਾ ਪਿੰਡ? ਹੈ ਜੀ, ਸਾਰਾ ਮੁਸਲਮਾਨਾਂ ਦਾ ਹੀ ਪਿੰਡ? ਹਾਂ ਮੁਸਲਮਾਨ ਨੇ। 2 ਘਰ ਸਿੱਖਾਂ ਦੇ ਸੀ। ਹਾਂਜੀ। 2 ਘਰ। ਉਹਨਾਂ ਦਾ ਨਾਵਾਂ ਦਾ ਪਤਾ ਕਿਹੜਾ ਕਿਹੜਾ ਸੀ? ਹਾਂ ਸਾਰਿਆਂ ਦਾ ਪਤਾ। ਕੀ ਨਾਂ ਸੀ? ਇਹ 4 ਭਾਈ ਸੀ। ਇੱਕ ਦਾ ਨਿਰਦਾਲ ਸਿੰਘ, ਹਾਂਜੀ, ਇੱਕ ਦਾ ਗਿਆਨ ਸਿੰਘ, ਹਾਂਜੀ, ਇੱਕ ਦਾ ਕਾਬਲ ਸਿੰਘ, ਇੱਕ ਦਾ ਗੁਰਦਿਆਲ ਸਿੰਘ। ਗੁਰਦਿਆਲ। 4 ਸੀ ਇਹ। ਉਹਨਾਂ ਦਾ ਬਾਪ ਸੀ ਇੰਦਰ ਸਿੰਘ। ਅੱਛਾ ਜੀ। ਉਹਨਾਂ ਦਾ ਬਾਪ ਚਾਹੁੰਦਾ ਜੀ। ਇੱਕ ਘਰ ਸੀਗਾ ਪਰ ਚੂਰ ਸਿੰਘ ਦਾ। ਅੱਛਾ ਜੀ। ਉਹਦਾ ਪੁੱਤ ਸੀ ਰਣਜੀਤ ਸਿੰਘ। ਹਾਂਜੀ। ਇੱਕ ਸੀ ਬਖਤੌਰ ਸਿੰਘ। ਹਾਂਜੀ। ਉਹਦੇ 2 ਮੁੰਡੇ ਸੀ। ਉਹਦੇ 2 ਸੀ? ਹਾਂਜੀ। ਅੱਛਾ। ਤੇ ਇਹ ਤੇ ਹਿੰਦੂਆਂ ਦਾ ਘਰ ਵੀ ਹੈਗਾ ਸੀ ਕੋਈ? ਉਹਦਾ ਭਾਈ ਸੀ ਇੱਕ ਬਰਿਆਮ। ਬਰਿਆਮ। ਹਾਂਜੀ। ਮੈਂ ਕਿਹਾ ਹਿੰਦੂਆਂ ਦਾ ਘਰ ਵੀ ਹੈਗਾ ਸੀ ਕੋਈ? ਬਸ 2 ਘਰ ਸੀ ਉਹਨਾਂ ਦੇ ਵੀ, ਸਿੱਖਾਂ ਦੇ 2 ਘਰ ਸੀ। ਬਾਕੀ ਚਮਾਰਾਂ ਦੇ ਘਰ ਸੀ 4-5। ਚਮਾਰਾਂ ਦੇ ਕਿਹੜੇ ਕਿਹੜੇ ਘਰ ਸੀ? ਚਮਾਰਾਂ ਦੇ ਸੀ ਇੱਕ ਨਾਂ ਸੀ ਮੁਨਸ਼ੀ। ਹਾਂਜੀ। ਇੱਕ ਨਾਂ ਫਕੀਰੀਆ, ਇੱਕ ਨਾਂ ਮਹਿੰਗਾ। ਹਾਂਜੀ। ਇੱਕ ਨਾਂ ਬਖਸ਼ੀ। ਅੱਛਾ ਜੀ। ਹਾਂਜੀ। ਇਹ 4 ਘਰ ਸੀ ਚਮਾਰਾਂ ਦੇ। ਚਮਾਰਾਂ ਦੇ ਅਲੱਗ ਰਹਿੰਦੇ ਸੀ। ਅਲੱਗ ਇਹਨਾਂ ਦੀ ਖੂਹੀ ਸੀ, ਅਲੱਗ ਇਹਨਾਂ ਦਾ ਘਰ ਸੀ ਇੱਕ ਪਾਸੇ। ਅੱਛਾ ਅੱਛਾ। ਹਾਂ। ਤੇ ਆਪਣਾ ਇਹ ਦੱਸੋ ਵੀ ਹਿੰਦੂਆਂ ਦਾ ਘਰ ਹੈਗਾ ਸੀ ਕੋਈ? ਹਾਂਜੀ। ਹਿੰਦੂਆਂ ਦਾ? ਹਿੰਦੂਆਂ ਦਾ ਕੋਈ ਘਰ ਨਹੀਂ ਸੀਗਾ।
ਕੋਈ ਦੁਕਾਨ ਦਕੂਨ? ਬਸ ਸਿੱਖਾਂ ਦੇ ਆ ਘਰ ਜਿਹੜੇ ਦੱਸੇ ਆ। ਅੱਛਾ। ਬਾਕੀ ਚਮਾਰਾਂ ਦੇ ਸੀ ਜਾਂ ਬਾਕੀ ਰਾਈਆਂ ਦੇ ਸੀ ਜਾਂ ਕਿ ਸਾਡੇ ਲੋਕ ਆ ਸੀ ਮੁਸਲਮਾਨਾਂ ਦੇ। ਅੱਛਾ, ਜਿਹੜੇ ਦੱਸੇ ਜੇ ਸਿੱਖਾਂ ਦੇ ਘਰ, ਉਹਨਾਂ ਦਾ ਕੋਈ ਮੁੰਡੇ ਵੀ ਤੁਹਾਡੇ ਹਾਣ ਦੇ ਹੈਗੇ ਸੀ? ਹਾਂਜੀ। ਤੁਹਾਡੇ ਹਾਣ ਦੇ ਕੋਈ ਮੁੰਡੇ ਹੈਗੇ ਸੀ ਉਹਨਾਂ ਦੇ? ਮੇਰੇ ਹਾਣ ਦਾ ਮੁੰਡੇ ਉਹਨਾਂ ਦੇ? ਮੁੰਡਾ ਮੇਰੇ ਹਾਣ ਦਾ ਕੋਈ ਨਹੀਂ ਸੀ। ਮੇਰੇ ਤੇ ਬੜੇ ਸੀ, ਉਹ ਵੱਡੇ ਸੀ ਸਾਰੇ? ਹਾਂ, ਉਹ ਚਾਰੇ ਭਾਈ ਬੜੇ ਸੀ ਮੇਰੇ ਤੇ। ਗੁਰਦਿਆਲ ਸਿੰਘ ਛੋਟਾ ਸੀ ਸਾਰਿਆਂ ਨੇ, ਕਾਬਲ ਉਹਦੇ ਬੜਾ ਸੀ, ਉਦੋਂ ਬੜਾ ਗਿਆਨ ਸਿੰਘ ਸੀ, ਉਹਦੇ ਬੜਾ ਨਾਰਾਇਣ ਸਿੰਘ ਸੀ। ਅੱਛਾ। ਤੇ ਤੁਹਾਡੇ ਪਿੰਡ ਦਾ ਨੰਬਰਦਾਰ ਕੌਣ ਸੀ ਉਦੋਂ? ਨੰਬਰਦਾਰ ਮੇਰਾ ਵਾਲਦ। ਤੁਹਾਡੇ ਵਾਲਦ ਸਾਹਿਬ ਸਨ? ਹਾਂਜੀ। ਕੀ ਨਾਮ ਸੀ ਤੁਹਾਡੇ ਵਾਲਦ ਸਾਹਿਬ ਦਾ? ਰਹਿਮਤ ਖਾਨ ਜੀ। ਰਹਿਮਤ ਖਾਨ। ਤੇ ਇਹ ਦੱਸੋ ਵੀ 2 ਘਰ ਸੀ ਤੁਹਾਡੇ ਰਾਣਿਆਂ ਦੇ, ਬਾਕੀ ਰਾਈਆਂ ਦੇ, ਤੇ ਨੰਬਰਦਾਰੀ ਕਿਵੇਂ ਆ ਗਈ? ਹਾਂਜੀ। ਨੰਬਰਦਾਰੀ ਕਿਵੇਂ ਆ ਗਈ 2 ਘਰਾਂ ਨੂੰ? ਨੰਬਰਦਾਰੀ ਸਾਰਾ ਪਿੰਡ ਹੀ ਸਾਡਾ ਸੀ। ਰਾਈਆਂ ਨੇ ਤਾਂ ਜ਼ਮੀਨ ਦਿੱਤੀ ਸੀ ਇਹਨਾਂ ਨੇ। ਸੱਤੋਵਾਲ ਸਾਡਾ ਬਜ਼ੁਰਗ ਹੋਇਆ ਜੀ। ਅੱਛਾ ਜੀ। ਜਿੱਥੋਂ ਛਾਕ ਚੱਲੀ ਹੈ ਸਾਡਾ ਪਿੰਡ ਸੱਤੋਵਾਲ ਉਹਨੇ ਨਾਂ ਤੇ ਪਿੰਡ ਰੱਖਿਆ ਨਾਂ ਸੱਤੋ ਖਾਂ। ਸੱਤੋ ਖਾਂ ਦੇ ਗਾਂ ਵਿੱਚ 2 ਮੁੰਡਾ ਹੈ, ਇੱਕ ਅਕਲੇ ਖਾਂ ਦੇ 2 ਮੁੰਡੇ ਹੋਏ, ਪੀਕੇ ਖਾਂ ਦੇ ਨੂਰ ਖਾਂ ਦੇ 2 ਮੁੰਡੇ ਹੋਏ, ਬਰਾਮ ਖਾਂ ਤੇ ਵਜ਼ੀਰ ਖਾਂ। ਹਾਂਜੀ। ਤੇ ਪੀਕੇ ਖਾਂ ਦੇ ਹੋਏ 5, ਸੰਮੇ ਖਾਂ, ਕੰਮੇ ਖਾਂ, ਸ਼ੰਕਰ ਖਾਂ, ਨੂਰ ਖਾਂ, ਗੁਲਾਮ ਕਾਦਰ, ਉਹਦੇ 5 ਹੋਏ। ਔਰ 5 ਫਿਰ ਗਾਂ ਸੀ। ਅਸੀਂ ਪੀਕੇ ਖਾਂ ਦੇ ਪੀਕੇ ਖਾਂ ਦਾ ਸੰਮੇ ਖਾਂ ਸੀ, ਸੰਮੇ ਖਾਂ ਦਾ ਫਜ਼ਲ ਮੁਹੰਮਦ ਸੀ, ਫਜ਼ਲ ਮੁਹੰਮਦ ਸਾਡਾ ਵਾਲਦ ਸੀ। ਗਾਂ ਸੀ ਜਾਂਦੇ ਗੁਲਾਮ ਕਾਦਰ ਦੇ ਸੀ, ਉਹ ਸਾਡੇ ਬੱਚੋਂ ਹੀ ਉਹ 5 ਭਾਈ ਸੀ, 5 ਦੀ 2 ਔਲਾਦ ਸੀ, 3 ਅਲਵਦ ਸੀ। ਅੱਛਾ ਜੀ। ਹਾਂਜੀ। ਅਭੀ ਉਹ ਪਿੰਡ ਤੁਹਾਡੇ ਵੱਡਿਆਂ ਦਾ ਹੀ ਸਾਰਾ ਵੱਜਿਆ? ਹਾਂ, ਉਹਨਾਂ ਨੇ ਪਿੰਡ ਵੱਜਿਆ ਜੀ। ਪਿੰਡ ਉਹਨਾਂ ਦੇ ਨਾਂ 'ਤੇ ਪਿੰਡ ਸੀ, ਜ਼ਮੀਨ ਵੀ ਸਾਰੀ ਉਹਨਾਂ ਦੀ ਸੀ। ਗਾਂ ਰਾਈਆਂ ਦੂਜੀਆਂ ਦੇ ਕੇ ਉੱਥੇ ਵਸਾਏ ਲਿਆ ਕੇ ਉਹ ਉਹਨਾਂ ਦੇ ਬਜਾਦੇ ਸੀਗੇ, ਜ਼ਮੀਨ ਬਹੁਤ ਸੀ। ਅਤੇ ਉਹਨਾਂ ਦੀ ਦੂਜਿਆਂ ਦੀ ਸਰਦਾਰਾਂ ਦੀ? ਹਾਂਜੀ। ਉਹਨਾਂ ਦੀ ਵੀ ਪੈਲੀ ਹੈਗੀ ਸਰਦਾਰਾਂ ਦੀ? ਮੈਂ ਸਮਝੀ। ਜਿਹੜੇ ਸਿੱਖ ਸਨ ਉਹਨਾਂ ਦੀ ਪੈਲੀ ਹੈਗੀ ਸੀ? ਕੀ ਪੈਲੀ? ਉਹਨਾਂ ਦੇ ਨਾਲ ਵੀ ਜ਼ਮੀਨ ਸੀ। ਉਹਨਾਂ ਨੇ ਵੀ ਜ਼ਮੀਨ ਦਿੱਤੀ ਸੀ, ਸਾਡੇ ਬਜ਼ੁਰਗਾਂ ਨੇ ਦਿੱਤੀ ਸੀ। ਅੱਛਾ। ਉਹ ਕਦੇ ਬਾਹਰੋਂ ਆਏ ਸੀ, ਆ ਕੇ ਉਹਨਾਂ ਨੇ ਕਿਹਾ ਵੀ ਸਾਡੀ ਜ਼ਮੀਨ ਨੂੰ ਅਸੀਂ ਵੀ ਤੁਹਾਡੇ ਕੋਲ ਬਹਿ ਜਾਂਦੇ। ਇਹ ਸਾਰੇ ਬਜ਼ੁਰਗ ਸੀਗੇ, ਜਦ ਛੋੜੇ ਇਹਨਾਂ ਨੇ ਕਿ ਬਹਿ ਜਾ, ਇਹਨਾਂ ਨੇ ਉਹਨਾਂ ਨੂੰ ਵੀ ਦੇ ਦਿੱਤੀ। ਅੱਛਾ। ਪਿੰਡ ਸਾਰੇ ਜ਼ਮੀਨ ਸਾਡੇ ਬਜ਼ੁਰਗਾਂ ਦੀ ਸੀ। ਅੱਛਾ, ਇਹ ਦੱਸੋ ਵੀ ਪਿੰਡ ਦੇ ਵਿੱਚ ਆਪਣੇ ਜਿਹੜਾ ਤੁਹਾਡਾ ਪਿੰਡ ਸਤੋਵਾਲ, ਇਹਦੇ ਵਿੱਚ ਕੋਈ ਸਕੂਲ ਹੈਗਾ ਸੀ 4ਵੀਂ ਤੱਕ ਜਾਂ ਕੋਈ ਸਕੂਲ ਨਹੀਂ ਸੀ? ਉਹ ਮੰਗੜ ਸੀ? ਮੰਗੜ ਸਕੂਲ ਸੀ ਸਾਡੇ ਇਲਾਕੇ। ਸਕੂਲ ਨਹੀਂ ਸੀ ਕੋਈ ਮੰਗਟਾ ਦੇ ਬਗੈਰ। 4-4, 5-5 ਖੂਹ ਦੇ ਬੁੱਢੇ ਪੜ੍ਹਨ ਹੋਏ ਤੁਰ ਕੇ। ਕਾਸਾਵਾੜ ਕੋ ਵਾਰਡ ਸੀ, ਉੱਥੋਂ ਮੁੰਡੇ ਤੁਰ ਕੇ ਪੜ੍ਹਨ ਹੋਏ ਸੀ ਉੱਥੇ। ਅਤੇ ਕਿਹੜੀ ਤਹਿਸੀਲ ਕਿਹੜੀ ਪੈਂਦੀ ਹੈ ਤੁਹਾਡੇ ਪਿੰਡ ਨੂੰ? ਲੁਧਿਆਣਾ। ਹਾਂਜੀ। ਜ਼ਿਲ੍ਹਾ ਵੀ ਲੁਧਿਆਣਾ, ਤਹਿਸੀਲ ਵੀ ਲੁਧਿਆਣਾ? ਤਹਿਸੀਲ ਵੀ ਲੁਧਿਆਣਾ, ਜ਼ਿਲ੍ਹਾ ਵੀ ਲੁਧਿਆਣਾ। ਅੱਛਾ, ਮੰਗੜ ਤੇ ਹੋ ਗਿਆ 1.5 ਮੀਲ ਤੁਹਾਡੇ ਤੋਂ? ਹਾਂਜੀ। ਮੰਗੜ 1.5 ਮੀਲ ਸੀ ਨਾ ਤੁਹਾਡੇ ਤੋਂ? ਹਾਂ, 1.5 ਮੀਲ ਸੀ। ਤੇ ਹੋਰ ਲਾਗੇ ਕਿਹੜੇ ਪਿੰਡ ਸੀ? ਇਹ ਜੇ ਬਾਂਗੜ ਸੀ, ਇਹ ਜੇ ਸੀੜੇ, ਇਹ ਜੇ ਗੌਸਗੜ੍ਹ ਸੀ, ਇਹ ਜੇ ਸੀੜੇ ਸੀ, ਇਹ ਜੇ ਬਾਜਰੇ ਸੀ, ਇਹ ਜੇ ਕਨੇਜੇ ਸੀ, ਇਹ ਜੇ ਢੇਰੀ ਸੀ, ਇਹ ਫਿਰ ਸਾਡਾ ਪਿੰਡ ਸੀ। ਅੱਛਾ ਜੀ। ਤੇ ਦੂਜੀ ਸਾਈਡ ਤੇ ਹੈ? ਇਸ ਸਾਈਡ ਤੇ? ਇਸ ਸਾਈਡ ਤੇ ਸੀ ਇੱਕ ਜਮਾਲਪੁਰ, ਕਾਸਾਬਾਦ, ਆਪਣਾ ਸਜਾਤ ਵਾਲਾ, ਆਪਣੇ ਢੇਰੀ, ਕਨੇਜੇ, ਬਾਜਰੇ, ਆਪਣੇ ਚੂੜ ਮਾਜਰਾ ਨਹੀਂ ਸੀ ਇਹ ਸਭ ਪਿੰਡ। ਹਾਂਜੀ। ਇਹ ਤਾਂ ਇਹਨਾਂ ਦੇ ਵਿੱਚ ਮੁਸਲਮਾਨਾਂ ਦੇ ਕਿੰਨੇ ਪਿੰਡ ਸੀ? ਸਾਰੇ ਮੁਸਲਮਾਨ ਸੀ ਉੱਥੇ। ਜਿਹੜਾ ਬੇੜ ਦਾ ਇਲਾਕਾ ਸੀ ਨਾ, ਇਹ ਸਾਰੇ ਮੁਸਲਮਾਨ ਹੀ ਸੀ। ਅੱਛਾ ਜੀ। ਸਿੱਖਾਂ ਦਾ ਕੋਈ ਮਾਂਗਟਾ ਦੇ ਵਿੱਚ ਮਾਂਗਟਾ ਪਿੰਡ ਬਹੁਤ ਬੜਾ ਸੀ। ਮਾਂਗਟਾ ਪਿੰਡ ਸਾਰੇ ਇਲਾਕੇ 'ਚ ਵੱਡਾ ਪਿੰਡ ਨਹੀਂ ਸੀ ਕੋਈ ਵੀ। ਅੱਛਾ। ਜਿੱਥੇ ਅਸੀਂ ਪੜ੍ਹ ਜਾਂਦੇ ਸੀ ਉੱਥੇ ਸਿੱਖਾਂ ਦੇ ਘਰ ਸੀਗੇ 10-20। ਬਾਕੀ ਜੱਟ ਸੀ, ਮੁਸਲਮਾਨ, ਰਾਈ, ਚੂੜੇ ਚਮਾਰ ਵੀ ਸੀ ਉੱਥੇ। ਉਹ ਪਿੰਡ ਬਹੁਤ ਬੜਾ ਸੀ। ਗੱਲ ਫਿਰ ਉੱਥੇ ਸ਼ੁਰੂ ਕਰਦੇ ਹਾਂ। ਬਜ਼ੁਰਗਾਂ ਨੂੰ ਥੋੜ੍ਹਾ ਜਿਹਾ ਉੱਚੀ ਸੁਣਦਾ ਸੀ, ਇਸ ਤੋਂ ਮੈਂ ਕਿਹਾ ਜ਼ਰਾ ਉਹਨਾਂ ਦੇ ਲਾਗੇ ਹੋ ਕੇ ਗੱਲ ਕਰਦੇ ਹਾਂ। ਅੱਛਾ, ਇਹ ਤੁਸੀਂ ਦੱਸਿਆ ਜਿਹੜੇ ਪਿੰਡ ਸਾਰੇ ਆਪਣੇ ਲਾਗੇ ਤਕਰੀਬਨ ਮੁਸਲਮਾਨਾਂ ਦੇ? ਸਾਰੇ ਮੁਸਲਮਾਨ। ਇੱਕ 2-2 ਘਰ ਹੀ ਵਿੱਚ ਸਿੱਖਾਂ ਦਾ? ਉਹ ਕੋਈ ਕਿਤੇ ਇਹਦੇ ਬਲਕਿ ਸਿੱਖਾਂ ਦਾ ਘਰ ਇਹਨਾਂ ਪਿੰਡਾਂ ਦੇ ਵਿੱਚ ਮੰਗਣੀ ਸੀ। ਅੱਛਾ। ਮੰਗਣੀ ਸੀ ਸਿੱਖ। ਮੰਗੜ ਜਿਹੜੇ ਕਿੰਨੇ ਕੁ ਸੀ? ਹਾਂਜੀ। ਮੰਗੜੀ ਕਿੰਨੇ ਕੁ ਸੀ? ਸਿੱਖਾਂ ਦੇ ਘਰ? ਹਾਂ, ਉੱਥੇ ਸਿਰਫ 10-20 ਘਰ ਹੋਣੇ ਚਾਹੀਦੇ। ਬਹੁਤ ਬੜਾ ਪਿੰਡ ਸੀ ਉਹ।
ਅੱਛਾ ਇਹ ਦੱਸੋ ਵੀ ਜਿਹੜੇ ਆਪਣੇ ਪਿੰਡ ਦੇ ਵਿੱਚ ਦੂਜੀਆਂ ਬਰਾਦਰੀਆਂ ਸੀ ਹੁਣ ਤੇ ਉਹਨਾਂ ਨੂੰ ਮਜ਼ਹਬੀ ਆਂਦੇ ਆ ਜਾਂ ਵਾਲਮੀਕੀ ਆਂਦੇ ਆ ਚਮਾਰਾਂ ਨੂੰ, ਉਹ ਤੇ ਆਪਣੇ ਜਿਹੜੇ ਸਿੱਖਾਂ ਦੇ ਘਰ ਜਾਂ ਮਜ਼ਹਬੀਆਂ ਦੇ ਘਰ ਸੀ ਉੱਥੇ ਜਿਹੜੇ ਉਹਨਾਂ ਨਾਲ ਜਿਵੇਂ ਕੋਈ ਮਜ਼ਹਬੀ ਤਾਂ ਨਹੀਂ ਸੀ ਕੋਈ ਇਸ ਤਰ੍ਹਾਂ ਦਾ ਇਸ਼ੂ? ਨਹੀਂ, ਸਾਡਾ ਰੌਲਾ ਕੋਈ ਨਹੀਂ ਸੀ, ਬੜੇ ਸਲੂਕ ਨਾਲ ਰਹਿੰਦੇ ਸੀ ਸਾਡੇ। ਅੱਛਾ ਜੀ। ਭੈਣਾਂ ਭਾਈਆਂ ਮੰਮੀ ਚਮਾਰਾਂ ਨੂੰ ਵੀ ਚਮਾਰ ਸਾਡਾ ਕੰਮ ਕਰਦੇ ਸੀ, ਉਹਨਾਂ ਨੂੰ ਦਾਣੇ ਪੱਕਾ ਦੇ ਦੇਣਾ, ਹਾਂਜੀ, ਪੈਸੇ ਦੇਣੇ ਬਿਹਾਰ ਨੂੰ, ਅਤੇ ਉਹ ਸਾਡੇ 4-5 ਘਰ ਸੀ ਉਹ ਚਮਾਰਾਂ ਦੇ ਕੰਮ ਕਰਦੇ ਸੀ ਚੱਲਦਾ। ਅੱਛਾ ਜੀ। ਸਾਡੇ ਨਾਲ ਰਹਿੰਦੇ ਸੀ, ਉਹ ਨਾਲ ਰੱਖੇ ਹੁੰਦੇ ਸਾਡੇ ਕੰਮ ਕਰਨੇ ਨੂੰ, ਉਹਨਾਂ ਨੂੰ ਹਾੜੀ ਸੋਹਣੀ ਦਾਣੇ ਦੇ ਪੈਸੇ ਵੀ ਦੇਣੇ, ਉਹਨਾਂ ਦਾ ਗੁਜ਼ਾਰਾ ਹੋਈ ਜਾਂਦਾ। ਅੱਛਾ ਤੇ ਦੂਜਾ ਜਿਵੇਂ ਤਿਉਹਾਰ ਹੁੰਦੇ ਜਿਵੇਂ ਈਦ ਸ਼ਬਰਾਤ ਇਸ ਤਰ੍ਹਾਂ ਦੇ, ਇਹਨਾਂ ਤਿਉਹਾਰਾਂ 'ਤੇ ਕਿਵੇਂ ਹੁੰਦਾ ਸੀ ਉਹਨਾਂ ਬਰਾਦਰੀਆਂ ਦੇ ਨਾਲ ਮੇਲ ਜੋਲ ਦਾ? ਉਹਦੇ ਬਾਕੀ ਤਾਂ ਮੁਸਲਮਾਨ ਸੀ, ਆਪਣੀ ਈਦ ਕਰਨੀ ਉਹਨੇ ਸਾਰਿਆਂ ਨੇ ਮੁਸਲਮਾਨਾਂ ਨੇ ਆਪਣੀ ਕਰ ਆਪਣੇ ਘਰ, ਸ਼ਬਰਾਤ ਕਰਨੀ ਆਪਣੇ ਆਪਣੇ ਘਰ। ਹਾਂਜੀ। ਇਹ ਜਿਹੜੇ ਸਿੱਖ ਹੁੰਦੇ ਸੀ ਇਹਨਾਂ ਦਾ ਕੁੱਤਾ ਲੱਗੀ ਦੀ ਸੀ, ਚਮਾਰ ਸੀ ਉਹ ਮੁਸਲਮਾਨਾਂ ਨੇ ਕਰਿਆ ਸੀ ਪਕੌੜਾ ਜਿਹੜੀ ਕੋਈ ਚੀਜ਼ ਉਹ ਸਾਡੇ ਚਮਾਰ ਹੁੰਦੇ ਸੀ ਉਹਨਾਂ ਨੂੰ ਸਮਝ ਕੇ ਦੇ ਦੇਣੀ, ਉਹਨਾਂ ਨੂੰ ਦੇ ਦਿੰਦੇ ਉਹਨਾਂ ਨੇ ਖਾਓ ਆਪਣੀ ਜਾ ਖਾ ਲੈਣੀ। ਸਿੱਖਾਂ ਦਾ ਕੋਈ ਤਲਕ ਨਹੀਂ ਸੀ ਇਸ ਗੱਲ ਦਾ। ਅੱਛਾ ਦੂਜਾ ਇਸ ਤਰ੍ਹਾਂ ਵਾ ਵੀ ਜਿਹੜੇ ਇਹ ਤਾਂ ਹੋ ਗਿਆ ਜਦ ਮਜ਼ਹਬੀ ਤਿਉਹਾਰ ਆਖ ਲਈਏ, ਜੇ ਕੋਈ ਖੁਸ਼ੀ ਗਮੀ ਹੋਣੀ ਸੀ ਇਹਨਾਂ ਮੌਕਿਆਂ 'ਤੇ ਉਹਨੇ ਮੌਕੇ 'ਤੇ ਆਉਂਦੇ ਜਾਂਦੇ ਸੀ ਵੀ ਕੋਈ ਲੱਡਾ ਜੇ ਜਾਣਾ ਰੋਟੀ ਰਾਟੀ ਤਾਂ ਖਾਂਦੇ ਸੀ ਸਿੱਖ। ਹਾਂਜੀ। ਪੈਸੇ ਦੇ ਜਾਣੇ ਉਹਨਾਂ ਦੇ ਵਿਆਹ ਸੀ ਦੇ ਉਹਨੇ ਇਹ ਹਜ਼ਾਰ ਸੀ ਵਿਆਹਾਂ 'ਤੇ ਜਾ ਕੇ ਨਿਉਂਦਰਾ ਭਾਜੀ ਜਿਹੜਾ ਹੈ ਚੱਲਦਾ ਸੀ। ਹਾਂਜੀ ਠੀਕ ਹੈ। ਅੱਛਾ ਇਹਦੇ ਦੱਸੋ ਵੀ ਜਿਹੜੇ ਸਕੂਲ ਦੇ ਵਿੱਚ ਆਪਾਂ ਸਕੂਲ ਤੋਂ ਤੁਹਾਡੇ ਤੋਂ ਜੇ ਗੱਲ ਮੈਂ ਤੁਹਾਡੇ ਦੀ ਪੁੱਛਾਂ, ਤੁਹਾਨੂੰ ਪਤਾ ਕੌਣ ਕੌਣ ਪੜ੍ਹਾਉਂਦਾ ਸੀ, ਮਾਸਟਰ ਕਿਹੜੇ ਸੀ? ਮਾਸਟਰ ਹਾਂਜੀ ਮਾਸਟਰ ਸੀਗੇ, ਬੜਾ ਮਾਸਟਰ ਸੀ ਹੈਡ ਮਾਸਟਰ, ਉਹਨਾਂ ਸੀ ਮੁਹੰਮਦ ਸ਼ਰੀਫ। ਹਾਂਜੀ। ਇੱਕ ਨਾਂ ਸੀ ਮੁਹੰਮਦ ਅਯੂਬ। ਹਾਂਜੀ। ਇੱਕ ਨਾਂ ਸੀ ਮੁਹੰਮਦ ਇਬਰਾਹੀਮ। ਹਾਂਜੀ। ਇੱਕ ਨਾਂ ਸੀ ਸਿੱਧੂ ਤੇ ਰਾਮ ਕਿਸ਼ਨ। ਸਿੱਧੂ ਤੇ ਰਾਮ ਕਿਸ਼ਨ ਹਿੰਦੂ ਸੀ, ਲੁਧਿਆਣਾ ਵਾਲਾ ਸੀ। ਲੁਧਿਆਣਾ। ਇੱਕ ਨਾਂ ਸੀ ਮੁਸਲਮਾਨ ਗੁਲਾਮ ਮੁਹੰਮਦ। ਅੱਛਾ। 5 ਉਸਤਾਦ ਸੀ। ਅੱਛਾ 5 ਸੀ ਤਾਂ 3 ਮੁਸਲਮਾਨ ਸੀ, 2 ਦੂਜੇ ਸੀ। ਇੱਕ ਹਿੰਦੂ ਸੀ ਬਾਕੀ ਇੱਕੋ ਹਿੰਦੂ ਸੀ, ਬਾਕੀ ਤਾਂ ਮੁਸਲਮਾਨ ਹੈ ਜੀ। ਅੱਛਾ ਇੱਕੋ ਹੀ ਹਿੰਦੂ ਇੱਕੋ ਹੀ ਸੀ। ਅੱਛਾ ਅਤੇ ਬੱਚੇ ਜਿਹੜੇ ਪੜ੍ਹਦੇ ਸੀ ਜਿਹੜੇ ਤੁਹਾਡੇ ਕਲਾਸ ਫੈਲੋ ਸੀ ਉਹਨਾਂ ਦੇ ਵਿੱਚ ਵੀ ਰਲੇ ਮਿਲਵੇਂ ਸੀ ਸਾਰੇ ਨਿਆਣੇ ਵੀ? ਸਾਰੇ ਰਲੇ ਮਿਲੇ। ਜਿਹੜੇ ਮਰਜ਼ੀ ਜਿਹੜੀ ਇਮਾਨ ਦੇ ਹੁਣ ਵਿੱਚੇ ਬਾਅਦ ਚਮਾਰਾਂ ਦਾ ਮੁੰਡਾ ਹੋਵੇ ਉਹ ਵਿੱਚੇ ਬੈਠਾ ਸੀ, ਚਾਹੇ ਹਿੰਦੂ ਵਾਲਾ ਹੋਵੇ ਉਹ ਵਿੱਚ ਉਸ ਤੱਪੜ ਤੇ ਤੱਪੜ ਹੁੰਦੇ ਸੀ, ਤੱਪੜ ਤੇ ਬੈਠੇ ਸੀ। ਆਹ ਉਹਨਾਂ ਦੇ ਬੋਰੀਆਂ ਤੇ ਪੜ੍ਹਨ। ਹਾਂ ਤੱਪੜ ਕਾਠ ਜਿਹਨੂੰ ਆਉਂਦੇ ਕਾਠ। ਹਾਂ ਉਹਨਾਂ ਤੇ ਬੈਠੇ ਸੀ, ਉਹਦੇ ਸਭ ਲੈਣਾ ਮਾਸਟਰ ਨੇ। ਹਾਂਜੀ। ਉਹ ਸਾਰਿਆਂ ਨੇ ਸੁਣਨਾ, ਸਾਰਿਆਂ ਨੇ ਸੁਣਨਾ, ਇਕੱਠੇ ਰਹਿੰਦੇ ਸੀ। ਅੱਛਾ ਅੱਛਾ। ਅਤੇ ਫਿਰ ਜਦੋਂ ਆਪਾਂ ਜੇ ਆਪਾਂ ਗੱਲ ਕਰ ਲਈਏ ਵੀ 47 ਵਾਲਾ ਜਿਹੜਾ ਹੋਇਆ ਵਾਕਿਆ, ਹਾਂਜੀ, ਇਹ ਪਹਿਲਾਂ ਤੁਹਾਨੂੰ ਕੋਈ ਪਤਾ ਲੱਗ ਗਿਆ ਸੀ? ਤੁਸੀਂ ਪੜ੍ਹੇ ਲਿਖੇ ਹੋ, ਅਖਬਾਰ ਹੁਣ ਪੜ੍ਹ ਲੈਂਦੇ ਹੋਣੇ, ਪਹਿਲਾਂ ਤਾਂ ਕੋਈ ਖਬਰ ਚੱਲਦੀ ਸੀ? ਨਹੀਂ ਕੋਈ ਪਤਾ ਨਹੀਂ। ਪਤਾ ਨਹੀਂ ਲੱਗਾ ਜਦੋਂ ਪਤਾ ਨਹੀਂ ਕਾਰ ਸਿੰਘ ਪਤਾ ਨਹੀਂ ਕੀ ਸੀ ਜਾਪਦੇ ਰਾਵਲਪਿੰਡੀ ਗਿਆ ਸਿੱਖ। ਹਾਂਜੀ। ਇੱਥੇ ਮੁਸਲਮਾਨਾਂ ਨੇ ਉਹਨਾਂ ਨੂੰ ਮਾਰਦਾ ਬੋਲਿਆ। ਇੱਥੇ ਉਹ ਕਤਲੋਗਾਰਤ ਬੜੀ ਹੋਈ ਸੀ ਰਾਵਲਪਿੰਡੀ, ਉਹਨੇ ਜਾ ਕੇ ਉੱਥੇ ਰੌਲਾ ਪਾਇਆ ਪਹਿਲੇ ਸਾਂ। ਫਿਰ ਸਿੱਖ ਉੱਥੇ ਉੱਤੇ। ਅੱਛਾ ਜੀ। ਫਿਰ ਸਿੱਖਾਂ ਨੇ ਅੱਗ ਬਾਲੀ ਉੱਥੇ ਬਹੁਤ ਸਿੱਖਾਂ ਨੇ ਟਾਹੇ 'ਚ ਬੜੇ ਦੁਆਬੇ 'ਚ ਇਹਨੂੰ ਦੋਵਾਂ ਇਲਾਕਾ ਜਿਹਦੇ ਸਾਡੇ ਪੇਰ 'ਚ ਨੁਕਸਾਨ ਨਹੀਂ ਹੋਇਆ। ਇਹ ਸਾਰੇ ਮੁਸਲਮਾਨ ਹੀ ਸੀ ਇੱਥੇ। ਇਸ ਅਸੀਂ 5-7 ਮੀਲਾਂ ਦੀ ਪੱਟੀ ਅਜੇ ਦੂਜੀ ਆ ਚਲੀ ਜਾਂਦੀ ਸੀ ਮਾਛੂਆੜੇ ਵੱਲ ਨੂੰ। ਇਹ ਸਾਰੇ ਮੁਸਲਮਾਨ ਹੀ ਸਾਰੇ, ਇੱਥੇ ਕੋਈ ਨੁਕਸਾਨ ਨਹੀਂ ਹੋਇਆ, ਬਲਕਿ ਅਸੀਂ ਉੱਥੇ ਸਿੱਖ ਬਚਾਏ ਆ। ਅੱਛਾ ਜੀ। ਉਹ ਸਿੱਖ ਆ ਗਿਆ, ਸਿੱਖ ਸਾਡੇ ਪਿੰਡ ਪੈ ਗਿਆ ਇਲਾਕਾ, ਸਾਡੇ ਪਿੰਡ ਦੇ ਬੰਦਿਆਂ ਨੇ ਉੱਥੇ ਪੈ ਕੇ ਬਚਾ ਕੇ ਉਹਨੂੰ ਰਾਤ ਨੂੰ ਬਾਹਰ ਲੋਕ ਛੱਡ ਕੇ ਆਏ। ਸਾਰੇ ਕੁੜੀ ਚੋਂ ਨੂੰ ਮਾਰ ਦੇਣਾ ਉਹ ਵਾਸਤੇ ਆਪਣੇ ਵਾਸਤੇ ਸਾਰੇ ਮਾਰ ਦੇਣਾ। ਹਾਂਜੀ। ਆਪਣੇ ਪਿੰਡ ਵਾਲਿਆਂ ਨੂੰ ਛੱਡ ਕੇ ਆਏ? ਅਸੀਂ ਛੱਡ ਕੇ ਆਏ ਸਾਰੇ ਪਿੰਡ ਦੇ ਬੰਦੇ। ਕਿੱਥੇ ਛੱਡ ਕੇ ਆਏ? ਦੂਏ ਪਿੰਡ ਆਪਣੇ ਜਿਹੜਾ ਇਲਾਕਾ ਸੀ ਛੱਡਿਆ ਹੈ। ਅੱਛਾ ਵੀ ਜਿੱਥੇ ਉਹਨਾਂ ਦੀ ਜ਼ਿਆਦਾ ਆਬਾਦੀ ਸਿੱਖਾਂ ਦੀ। ਸਾਡੇ ਆਲੇ ਦੁਆਲੇ ਦੱਸੇ ਮੁਸਲਮਾਨ ਹੀ ਸਾਰੇ। ਵਜ੍ਹਾ ਸਦਾ ਕੋਲ ਬੜਾ ਫਿਰ ਸਿੱਖ ਸੀ। ਇੱਧਰ ਵੀ ਦੁਆਬੇ ਸਿੱਖ ਸੀ। ਹਾਂਜੀ। ਇੱਧਰ ਢਾਹਾ ਸੀ, ਇੱਧਰ ਪਾਸੇ ਸਿੱਖ ਵੀ। ਹਾਂਜੀ। ਇੱਧਰ ਵੀ ਸਿੱਖ ਸੀ। ਇੱਧਰ ਨੁਕਸਾਨ ਉਹਨਾਂ ਨੇ ਬਹੁਤ ਕੀਤਾ। ਆਹ ਤੇਲੀ ਤੁਲੀ ਜਿਹੜੇ ਨਾ ਆਏ ਉੱਧਰੋਂ। ਹਾਂਜੀ। ਇਹ ਢਾਹੇ ਦੇ ਆ। ਹਾਂਜੀ। ਉਹ ਅਜੇ ਦੁਆਬੇ ਦਾ ਜਿਹੜਾ ਜ਼ਿਲ੍ਹਾ ਦੇ ਸਾਡੇ ਰਿਸ਼ਤੇਦਾਰ ਵੀ ਸੀ। ਹਾਂਜੀ। ਜ਼ਿਲ੍ਹੇ ਵਿੱਚ ਉਹ ਵੀ ਉੱਥੇ ਮਾਰੇ ਗਏ। ਚੱਲ ਰਿਹਾ ਘਰ ਸੀ ਉੱਥੇ ਸਿੱਕੇ ਸੀ ਦੇ। ਹਾਂਜੀ। ਉਹ ਵੀ ਉੱਥੇ ਮਾਰ ਗਏ। ਸਾਡੀ ਹਮਸ਼ੀਰਾ ਵੀ ਉੱਥੇ ਵਿਆਹੀ ਸੀ ਦੁਆਬੇ। ਉਹ ਮੁੰਡਾ ਜਿਹੜਾ ਵਿਆਹਿਆ ਸੀ ਉਹ ਸਾਡੇ ਕੋਲ ਆ ਕੇ ਪਹਿਲਾਂ ਹੀ ਉਹ ਬਚ ਗਿਆ।
ਉਹਦੀ ਮਾਂ ਵੀ, ਉਹਦਾ ਭਾਈ ਵੀ, ਉਹਦਾ ਪਿਓ ਵੀ ਉਸੇ ਕਤਲ ਹੋਏ। ਉਹਨਾਂ ਦਾ ਕਿਹੜਾ ਪਿੰਡ ਸੀ? ਖਾਨਪੁਰ। ਖਾਨਪੁਰ ਕਿੰਨੀ ਦੂਰ ਪੈਂਦਾ ਸੀ ਲੁਧਿਆਣੇ ਤੋਂ? 7 ਹੋ ਗਿਆ ਸੀ 6-7 ਕੋਸ ਦਰਿਆ ਪਾਰ ਸੀ ਉਹ। ਅੱਛਾ ਜੀ। ਹਾਂ, ਉਹ ਸਾਰੇ ਸਿੱਖੇ ਸੀ ਆਲੇ ਦੁਆਲੇ। ਉਹ ਮੁੰਡਾ ਬਚ ਗਿਆ ਸਿਰਫ? ਬਾਜੀ ਸਾਡੇ ਕੋਲ ਆ ਗਿਆ ਸੀ ਨਾ। ਅੱਛਾ ਅੱਛਾ। ਇੱਥੋਂ ਫਿਰ ਸਾਡੇ ਨਾਲ ਆ ਗਏ ਇੱਥੇ, ਇੱਧਰ ਨੂੰ ਆ ਗਏ। ਇੱਥੇ ਵੀ ਜ਼ਮੀਨ ਹੋਣੀ, ਇੱਥੇ ਵੀ ਜ਼ਮੀਨ ਬਹੁਤ ਸੀ। ਇੱਥੇ ਹੋ ਰਹਿੰਦੇ ਇੱਥੇ ਆਪਣੇ ਪਿੰਡ ਹੀ? ਹਾਂਜੀ। ਹਾਂ ਠੀਕ। ਉਹ ਜਿਹੜਾ ਮੁੰਡਾ ਸੀ ਉਹ ਵੀ ਫੌਤ ਹੋ ਗਿਆ ਵੇ। ਹੁਣ ਉਹਦੇ ਬੇਟੇ ਆ 4-5। ਅੱਛਾ ਇਹ ਦੱਸੋ ਵੀ ਇਹ ਤੁਸੀਂ ਫਿਰ ਉੱਥੋਂ ਇਕੱਠੇ ਪਿੰਡੋਂ ਕਿਵੇਂ ਤੁਹਾਨੂੰ ਉਠਾਇਆ? ਕਿਸੇ ਨੇ, ਮਿਲਟਰੀ ਨੇ ਆ ਕੇ ਜਾਂ ਉਠਾਇਆ? ਰੌਲਾ ਪਿਆ ਸੀ। ਹਾਂਜੀ। ਇੱਧਰੋਂ ਆ ਗਿਆ ਜੀ, ਉਹ ਸਿੱਖਾਂ ਨੇ ਇੱਧਰ ਹਮਲਾ ਕਰਤਾ ਜੀ। ਲੋਕਾਂ ਨੇ ਜੇ ਡਰਾਏ, ਡਰ ਕੇ ਉੱਠ ਖੜੇ ਗਏ। ਅਸੀਂ ਗੱਡੇ ਜੋੜੇ, ਸਾਡੇ ਬਹੁਤ ਸੀ ਗੱਡੇ ਸੀ। ਹਾਂਜੀ। ਉੱਥੇ ਦਾਣੇ ਥੋੜ੍ਹੇ ਬਹੁਤ ਰੱਖੇ, ਦਾਣੇ ਥੋੜ੍ਹੇ ਸਾਡੇ ਇੱਧਰ ਭਰੇ ਪਏ ਸੀ। ਦਾਣੇ ਦਾ ਸਮਾਨ ਸਾਡੇ ਥੋੜ੍ਹਾ ਸੀ, ਬਹੁਤ ਸਮਾਨ ਸੀ, ਕੋਈ ਸਮਾਨ ਨਹੀਂ ਚੱਕਿਆ। ਹਾਂਜੀ। ਭਾਂਡੇ 4 ਚੱਕ ਲਏ। ਹਾਂਜੀ। ਦਾਣੇ ਆਪਣੇ ਆਟਾ ਜਿਹੜਾ ਕੋਈ ਪਿਆ ਸੀ ਉਹ ਚੱਕ ਲਿਆ, ਚੱਕਾ ਭੁੱਜਾ ਬੜੇ। ਕੈਂਪ ਕਿੱਥੇ ਲੱਗਾ? ਲੁਧਿਆਣੇ। ਲੁਧਿਆਣੇ ਸ਼ਹਿਰ ਦੇ ਵਿੱਚ? ਲੁਧਿਆਣਾ 4 ਮੀਲ ਸੀ, ਲੁਧਿਆਣਾ ਦੀ ਨਾਲ ਹੀ ਸੀ। 4 ਮੀਲ ਸੀ ਤੁਹਾਡੇ? ਕੋਈ ਰਾਹ ਦੇ ਵਿੱਚ ਕੋਈ ਸਿੱਖ ਨਹੀਂ ਸੀ, ਕੁਛ ਨਹੀਂ ਸੀ। ਉੱਥੇ ਜਾ ਕੇ ਮੇਰਾ ਛੱਡਤਾ, ਉੱਥੇ ਆਪਣੇ ਕੈਬ 'ਚ ਬਹਿ ਗਏ। ਅੱਛਾ ਜੀ। ਕੈਬ 'ਚ ਚਾਦਰ ਬੈਠੇ ਰਹੇ, ਉੱਥੇ ਗੱਡੀ ਲੱਗੀ, ਅਸੀਂ ਗੱਡੀ 'ਚ ਬੈਠੇ, ਸਮਾਨ ਤੂੰ ਗੱਡਾ ਬਹੁਤ ਹਰ ਉੱਥੇ ਛੱਡ ਇੱਥੇ ਫੈਸਲਾਬਾਦ ਲਾਹੌਰ ਆ ਗਏ। ਲਾਹੌਰੋਂ ਬੈਠੇ ਇੱਥੇ ਫੈਸਲਾਬਾਦ ਆ ਗਏ। ਫੈਸਲਾਬਾਦ ਆ ਕੇ ਸਾਡੇ ਪਹਿਲੇ ਰਾਈ ਪੀਰ ਵੱਲ, ਉਹਨਾਂ ਨੂੰ ਪਹਿਲਾਂ ਜ਼ਮੀਨ ਮਿਲੀ ਸੀ ਉੱਥੇ। ਅੱਛਾ। ਰਾਈਆਂ ਨੂੰ ਪੀਰ 320 ਚੱਕਾ। ਹਾਂਜੀ। ਉਹਨਾਂ ਨੂੰ ਪਤਾ ਲੱਗਿਆ ਸਾਡਾ ਵੀ ਇੱਥੇ ਆ ਗਏ। ਹਾਂਜੀ। ਉਹ ਸਾਨੂੰ ਇੱਥੋਂ ਆ ਕੇ ਉੱਥੇ ਲੈ ਗਏ। ਅੱਛਾ ਜੀ। 320 ਚੱਕ ਉੱਥੇ ਸਾਨੂੰ ਉਹਨਾਂ ਨੇ ਹਾਤਾ ਦੇ ਦਿੱਤਾ ਕਿ ਆਟਾ ਪਿਆ ਕੇ ਸਾਨੂੰ ਦੇ ਦਿੱਤਾ, ਅਤੇ ਨਲਕਾ ਲੱਗਿਆ ਜੀ, ਬਾਲਣ ਉੱਥੇ ਪਿਆ ਜੀ। ਉਹਨੇ ਕਿਹਾ ਲਓ ਜੀ ਰੋਟੀ ਪਕਾਓ, ਖਾਓ ਤੇ ਖਾਓ। ਜਦ ਆਟਾ ਮੁੱਕ ਗਿਆ ਸਾਨੂੰ ਹਾਕ ਮਾਰਦੇ, ਅਸੀਂ ਹੋਰ ਲੈ ਜਾਵਾਂਗੇ। ਉਹ ਸਾਡੇ ਉਹਨਾਂ ਨੇ ਮਹੀਨਾ ਸੀ ਰਹਿ ਉੱਥੇ, ਮਹੀਨਾ ਅਸੀਂ ਰਹਿ ਕੇ ਫਿਰ ਬਾਬਾ ਸਾਡਾ ਇੱਥੇ ਇਹ ਕੈਂਪ 'ਚ ਰਿਹਾ। ਹਾਂਜੀ। ਦਰਖਾਸਤ ਮਨਜ਼ੂਰ ਹੋ ਗਈ, ਦਰਖਾਸਤ ਸਾਡੀ ਹੋ ਗਈ। ਆਪਣੇ ਅਨਵਰ ਖਾਨ ਦੇ ਬਾਲ ਦੀ ਦਰਖਾਸਤ ਹੋਈ, ਸੁਧਾਰ ਸਾਡੀ ਹੋ ਗਈ ਇੱਥੇ ਦੀ। ਉਹ ਕਹਿਣ ਲੱਗੇ ਵੀ ਹੁਣ ਅਸੀਂ ਇਕੱਠੇ ਰਹਿਣਾ। ਫਿਰ ਸਾਡੇ 2 ਦਰਖਾਸਤਾਂ ਸੀ, ਇੱਕ ਸਾਡੇ ਬਾਬਾ ਸ਼ੇਰਾ ਸਿੰਘ ਦੀ, ਇੱਕ ਸਾਡੀ, ਇੱਕ ਦੇ ਵਿੱਚ ਜੀ ਲਿਖਤੇ, ਇੱਕ ਦੇ ਲਿਖਤੇ, ਇਕੱਠੇ ਸੀ ਇੱਥੇ ਆ ਗਏ 40 ਟੱਬਰ। ਅੱਛਾ ਇਹ ਦੱਸੋ ਵੀ ਪਹਿਲਾਂ ਜਿਵੇਂ ਤੁਸੀਂ ਦੱਸਣ ਡਏ ਸੋ ਵੀ ਹਾਲਾਤਾਂ ਦੀ ਜੇ ਗੱਲ, ਪਹਿਲਿਆਂ ਦੀ ਗੱਲ ਦੱਸੋ ਵੀ ਖੁਸ਼ੀ ਗਮੀ ਵੀ ਸੀ, ਸਾਰਾ ਕੁਝ ਸੀ। ਇਹ 47 ਜਿਹੜੇ ਹਾਲਾਤ ਖਰਾਬ ਹੋਏ, ਇਹਨਾਂ ਦੀ ਵਜ੍ਹਾ ਕੀ ਬਣੀ ਵੀ ਕਿਉਂ? ਤਾਰਾ ਸਿੰਘ ਸੀ ਸਿੱਖ, ਤਾਰਾ ਸਿੰਘ ਸਿੱਖ ਰਾਵਲਪਿੰਡੀ ਆਇਆ। ਉਹਨੇ ਆ ਕੇ ਉਹ 112 ਤੇ ਸਾਰੇ ਤੁਸੀਂ ਆਰਾਮ ਨਾਲ ਬੈਠੇ ਆ। ਤੁਹਾਨੂੰ ਦੱਸਿਆ ਵੀ ਰਾਵਲਪਿੰਡੀ ਮੁਸਲਮਾਨਾਂ ਨੇ ਬੜੀ ਕੀਤੀ, ਜ਼ਿਆਦਤੀ ਕੀਤੀ ਸੀ। ਉਹਨੇ ਅੱਗ ਲਾਈ ਇੱਥੇ ਆ ਕੇ, ਇੱਥੇ ਆ ਕੇ ਫਿਰ ਇਹਨਾਂ ਨੇ ਤਾਂ ਫਿਰ ਜੋਬੇ 'ਚ ਵੀ ਟਾਹੇ 'ਚ ਵੀ ਫਿਰ ਅੱਗ ਲਾ ਕੇ ਇੱਥੇ ਪਿੰਡ ਸਾੜ ਤੇ ਪਿੰਡ ਗੱਲ ਕਰਤੇ ਬਹੁਤ ਮਾਰੇ। ਅੱਛਾ ਪਹਿਲੋਂ ਉਹ ਉਸ ਟ੍ਰੇਨ 'ਤੇ ਜਾਣ ਤੋਂ ਪਹਿਲੋਂ ਤੱਕ ਜਿਹੜੀ ਤਾਰਾ ਸਿੰਘ ਗਿਆ, ਉਸ ਤੋਂ ਪਹਿਲੋਂ ਤੱਕ ਕੋਈ ਗੱਲ ਨਹੀਂ ਸੀ, ਸਕੂਨ ਹੀ ਸੀ? ਹਾਂਜੀ। ਉਹ ਤਾਰਾ ਸਿੰਘ ਦੇ ਜਾਣ ਤੋਂ ਪਹਿਲਾਂ ਤੱਕ ਸਕੂਨ ਹੀ ਸੀ? ਕੁਛ ਵੀ ਨਹੀਂ ਸੀ, ਪਤਾ ਵੀ ਨਹੀਂ ਕਿਸੇ ਨੇ। ਐਵੇਂ ਗੱਲਾਂ ਕਰੀ ਜਾਂਦੇ ਸੀ, ਚੁੱਪ ਕਰਕੇ ਬੈਠੇ ਸੀ। ਸਿੱਖਾਂ ਦੇ ਨਾਲ ਵੀ ਜਿਹੜੇ ਦੁਆਬਾ 'ਚ ਬੈਠੇ ਸੀ, ਰੋਂਦੇ ਸੀ। ਹਾਂਜੀ। ਮੈਂ ਸਾਡੇ ਕੋਲ ਗਲਤੀ ਹੋਈ ਹੈ, ਅਤੇ ਉਸ ਵੇਲੇ ਉਹਨਾਂ ਨੇ ਹਟਿਆ ਸੀ। ਬਹੁਤ ਦੁਨੀਆ ਨੁਕਸਾਨ ਕੀਤਾ, ਬਹੁਤ ਦੁਨੀਆ ਮਾਰੀ ਹੈ, ਬਹੁਤ ਨੁਕਸਾਨ ਹੋਇਆ, ਬਹੁਤ ਨੁਕਸਾਨ ਹੋਇਆ। ਰਸਤੇ 'ਤੇ ਤੁਹਾਡੇ ਨਾਲ ਨਹੀਂ ਕੋਈ ਇਸ ਤਰ੍ਹਾਂ ਦਾ ਹੋਇਆ? ਨਹੀਂ, ਸਾਰੀ ਤਾਂ ਅਸੀਂ ਤਾਂ ਜੀ ਜਿਵੇਂ ਇੱਥੇ ਬੈਠੇ ਹਾਂ। ਹਾਂਜੀ। ਅਸੀਂ ਤਾਂ ਉੱਥੋਂ ਕੈਂਪ 'ਚ ਆ ਗਏ, ਕੈਂਪ 'ਚ 2 ਦਿਨ ਤੇ ਰਹੇ, ਉੱਥੋਂ ਗੱਡੀ 'ਚ ਬੈਠੇ ਲਾਹੌਰ ਆ ਗਏ, ਲਾਹੌਰੋਂ ਗੱਡੀ 'ਚ ਬੈਠੇ ਇੱਥੇ ਫੈਸਲਾਬਾਦ ਤੋਂ ਰਾਈ ਆ ਕੇ ਸਾਨੂੰ ਉੱਥੇ ਲੈ ਗਏ। ਉਹ ਘਰ ਨੂੰ ਚਲੇ ਗਏ ਉੱਥੇ। ਅਮਰ ਸਕੂਨ ਹੈ, ਰੋਟੀ ਵਾਲੀ ਆਟਾ ਪਿੱਛਾ ਉੱਥੇ ਰੋਟੀ ਖਾਂਦੇ ਰਹੇ ਬੈਠ ਕੇ। ਮਹੀਨਾ ਰਹਿ ਕੇ ਸਾਨੂੰ ਗੱਡੀ 'ਤੇ ਸਮਾਨ ਰੱਖਿਆ, ਸਾਨੂੰ ਗੱਡੀ ਚੜ੍ਹ ਗਏ ਇੱਥੇ। ਅੱਬਾ ਸਾਡਾ ਇੱਥੇ ਜ਼ਮੀਨ ਮਨਜ਼ੂਰ ਹੋ ਗਈ, ਅਸੀਂ ਇੱਥੇ ਆ ਗਏ। ਅੱਛਾ ਪਿੰਡ ਆਪਣਾ ਸਤੋਵਾਲ, ਉਸ ਤੋਂ ਬਾਅਦ ਨਹੀਂ ਗਏ ਕਦੀ? ਨਹੀਂ, ਫਿਰ ਅਸੀਂ ਮੁੜ ਕੇ ਨਹੀਂ ਗਏ। ਅਤੇ ਇਹ ਦੱਸੋ ਵੀ ਕਦੀ ਕੋਈ ਦਿਲ 'ਚ ਗੱਲ ਆਈ ਹੈ ਵੀ ਆਪਣੇ ਪਿੰਡ ਹੀ ਵੇਖ ਆਈਏ ਕਿਤੇ ਜਾ ਕੇ? ਹਾਂਜੀ। ਕਦੀ ਦਿਲ 'ਚ ਗੱਲ ਵੀ ਨਹੀਂ ਹੈ ਆਪਣਾ ਪਿੰਡ ਹੀ ਵੇਖ ਆਈਏ? ਜਾਇਆ ਉਹਦੀ ਤਾਂ ਹੈਗੀ। ਉਹ ਪਹਿਲਾਂ ਗੱਲਾਂ ਸੀਗੀਆਂ ਆਪਣੇ, ਮੈਂ ਸੀਗਾ ਇਕੱਲਾ, ਮੈਂ ਬੜਾ ਮੈਂ ਸੀ। ਸਾਡੇ ਵੱਲ
ਤਿੰਨ ਬੇਟੇ ਸੀ, ਦੋ ਤੋਂ ਮੇਰੇ ਬਹੁਤ ਛੋਟੇ ਸੀ ਉਹ। ਮੈਂ ਹੀ ਤਕੜਾ ਤੇ ਮੈਂ ਕੰਮ ਕਰਦਾ ਸੀ। ਇਹ ਗੱਲ ਪਾਸੇ ਗਾਈ ਸੀ ਵੀ ਹੁਣ ਪਿੱਛੇ ਚਲੀਏ। ਉਹ ਬੜਾ ਬੋਲ ਕੇ ਉਹ ਬੜੇ ਇੱਕ ਮੇਰੇ ਤੇ 20 ਸਾਲ ਛੋਟਾ ਸੀ ਭਾਈ ਮੇਰਾ, ਇੱਕ 10 ਸਾਲ ਛੋਟਾ ਸੀ। ਹਾਂਜੀ। ਮੈਂ ਤਕੜਾ ਸੀ, ਮੈਂ ਕੰਮ ਕਰਦਾ ਰਿਹਾ। ਮੈਂ ਇੱਥੇ ਰਹਿ ਗਏ ਨਹੀਂ, ਇੱਥੇ ਮੁੜ ਕੇ ਨਹੀਂ ਗਏ। ਨਹੀਂ ਜਾ ਨਹੀਂ ਹੋਇਆ ਪਿੰਡ ਆਪਣੇ? ਨਹੀਂ। ਤੇ ਉਹ ਪੈਲੀ ਪੂਲੀ ਪੂਰੀ ਪੈ ਗਈ ਸੀ ਉੱਧਰ ਵਾਲੀ? ਇੱਧਰ ਪੈ ਗਈ ਸੀ ਪੈਲੀ ਪੂਰੀ ਪੈ ਗਈ। ਹਾਂ ਠੀਕ ਹੈ। ਜਿਹੜੇ ਕਲੇਮ ਦਿੱਤੇ ਸੀ ਉਹ ਆ ਗਏ, ਉਹ ਜ਼ਮੀਨ ਪੈ ਗਈ ਇੱਥੇ। ਅੱਛਾ, ਤੁਹਾਡੇ ਪਿੰਡ ਵਾਲੇ ਜਿਹੜੇ ਰਾਈ ਉਹ ਕਿੱਥੇ ਬੈਠੇ ਇੱਧਰ ਆ ਗਏ? ਤੁਸੀਂ ਟੋਬੇ ਜੀ? ਟੋਬੇ 'ਚ ਕਿਹੜਾ ਪਿੰਡ? ਨਸ਼ਹਿਰਾ। ਨਸ਼ਹਿਰਾ। ਉਹ ਸਾਰੇ ਉੱਥੇ ਬੈਠੇ? ਉੱਥੇ ਬੈਠੇ ਤਕਰੀਬਨ ਸਾਰੇ ਸਤੋਵਾਲ ਵਾਲੇ। ਥੋੜ੍ਹੇ ਜਿਹੇ ਘਰ ਸੀ ਸਾਰੇ ਪਿੰਡ ਵੀ ਛੋਟਾ ਜਿਹਾ ਸੀ। ਹਾਂਜੀ। ਉਹ ਥੋੜ੍ਹਾ ਜਿਹਾ ਘਰ ਸੀ, ਥੋੜ੍ਹੇ ਜਿਹੇ ਉੱਥੇ ਜਾ ਕੇ ਬੈਠ ਗਏ। ਉਹ ਆਲੇ ਵਾਲੇ ਸੀਰੀਅਲ ਦੇ ਫਲਾਂ ਦੇ ਪਿੰਡ ਦੇ ਅੱਗੇ ਉੱਥੇ ਜਾਣ ਜੁੜੇ ਉਹ ਵੀ ਇਕੱਠੇ ਹੋ ਗਏ, ਉੱਥੇ ਨਸ਼ਹਿਰੇ ਬੈਠ ਗਏ। ਅੱਛਾ, ਉਹ ਉੱਥੇ ਬੈਠੇ। ਅੱਛਾ, ਜੇ ਹੁਣ ਕੋਈ ਸਬੱਬ ਬਣ ਜੇ ਤੁਹਾਨੂੰ ਲੈ ਚਲੀਏ ਪਿੰਡ ਆਪਣਾ ਪਛਾਣ ਲਓਗੇ? ਕੌਣ ਤੁਸੀਂ? ਮੈਨੂੰ ਇਲਾਕੇ ਦਾ 20 ਮੀਲ ਦਾ ਪਤਾ ਆਲੇ ਦੁਆਲੇ ਦਾ। ਅੱਛਾ ਜੀ। ਤੁਹਾਨੂੰ ਮੈਂ 2 ਪਿੰਡ ਕਰਾਤਾ। ਮੈਂ ਜਾਣਾ ਤਾਂ ਹੀ ਕਰਾਤਾ। ਮੈਨੂੰ ਪੂਰੀ ਹੋਸ਼ ਆ। ਆ ਮੁੰਡੇ ਹੁਣ 12 ਜਮਾਤਾਂ ਪੜ੍ਹੇ ਹੋਏ, 20 ਸਾਲ ਦੇ ਹੈ। ਹਾਂਜੀ। ਮੇਰੀ ਉਮਰ 20 ਸਾਲ ਸੀ। 20 ਸਾਲ? ਮੈਂ ਉਵੇਂ ਹੀ ਹੁਸ਼ਿਆਰ ਸੀ, ਮੈਂ ਢਿੱਲਾ ਨਹੀਂ ਸੀ। ਹਰ ਗੱਲ ਦਾ ਮੈਨੂੰ ਪਤਾ ਸੀ। 8 ਸਾਲ ਮੈਂ ਪੜ੍ਹਦਾ ਰਿਹਾ ਮਾਗਟੀ ਪੜ੍ਹਦੇ ਰਹੇ? ਹਾਂਜੀ, ਹਰ ਗੱਲ ਦਾ ਮੈਨੂੰ ਪਤਾ ਸੀ। ਸਾਡੇ ਨਾਨਕੇ ਸੀ ਉੱਥੋਂ 20 ਕੋ। ਕਿਹੜਾ ਪਿੰਡ ਸੀ ਨਾਨਕਿਆਂ ਦਾ? ਤਨੂਲ। ਹਾਂ, ਮਾਛੀਵਾੜੇ ਦੇ ਕੋਲ ਸੀ ਪਿੰਡ। ਮਾਛੀਵਾੜੇ ਦੇ 20 ਕੋਲ ਸੀ ਸਾਡੇ ਪਿੰਡ। ਅੱਛਾ ਅੱਛਾ। ਗੱਡੇ 'ਤੇ ਬਹਿ ਕੇ ਜਾਣਾ ਜੀ, ਬੁੜੀਆਂ ਲੈ ਕੇ ਜਾਣਾ, ਗੱਡੇ ਜਾਣਾ ਉੱਥੇ ਨਹੀਂ। ਉੱਥੇ 20 ਕੋਲ ਤੁਰ ਕੇ ਜਾਣਾ, ਤੁਰ ਕੇ ਆਉਣਾ, ਇੰਨੀ ਦੂਰ ਸੀ। ਉਹ ਸਾਰਾ ਇਲਾਕਾ ਮੈਂ ਜਾਣਦਾ, ਸਾਰੇ ਪਿੰਡਾਂ ਨੂੰ ਜਾਣਦਾ ਮੈਂ। ਅੱਛਾ, ਉਹ ਆਪਣਾ ਜਵਾਨ ਸੋ ਤੁਸੀਂ ਉਦੋਂ ਕੋਈ ਵਿਆਹ ਸ਼ਾਦੀ ਵੇਖਿਆ ਸੀ ਆਪਣੀ ਜਵਾਨੀ 'ਚ? ਕਿਸੇ ਦਾ ਕੋਈ ਆਪਣੇ ਰਿਸ਼ਤੇਦਾਰਾਂ ਦਾ ਵੀ ਕਿਵੇਂ ਵਿਆਹ ਹੁੰਦੇ ਸੀ ਉਦੋਂ? ਵਿਆਹ ਦੇਖੇ ਮੈਂ ਸਾਡੀ ਭੈਣ ਦਾ ਵਿਆਹ ਕੀਤਾ ਸੀ। ਨਹੀਂ ਆਉਂਦੇ ਸੀ ਨਾ ਵੀ ਉਦੋਂ 2 8 10 ਦਿਨ ਵਿਆਹ ਚੱਲਦੇ ਸੀ, ਰਾਤ ਬਰਾਤ ਰਹਿੰਦੀ ਆ ਕੇ? 3 ਦਿਨ। ਹਾਂ, ਅੱਜ ਆਣੀ ਸੀ ਜਿਹੜੇ ਕੱਲ੍ਹ ਰਹਿਣਾ, ਪਰਸੋਂ ਨੂੰ ਵੀਜ਼ਾ ਕਰ ਲਿਆ। ਅੱਛਾ, 1 ਦਿਨ ਰੱਖਣਾ? ਹਾਂ, 1 ਦਿਨ ਰੱਖਣਾ। 1 ਦਿਨ 30 ਚੱਲ ਜਾਣਾ। ਤੇ ਕਾਹਦੇ ਤੇ ਬਰਾਤ ਉਦੋਂ? ਗੱਡਿਆਂ ਗੁੱਡਿਆਂ ਤੇ ਕਿ ਘੋੜਿਆਂ ਤੇ? ਗੱਡਿਆਂ ਤੇ, ਘੋੜੀਆਂ ਤੇ। ਤੇ ਬਾਕੀ ਕੋਈ ਤਗੜਾ ਬੰਦਾ ਕੋਈ ਗੱਡੀ ਗੁੱਡੀ ਲਿਆਉਂਦਾ ਸੀ। ਅੱਛਾ, ਤੇ ਜੇ ਆਪਾਂ ਗੱਲ ਕਰੀਏ ਖਾਣ ਦੀ, ਉਦੋਂ ਖਾਣ ਖੂਣ 'ਚ ਕੀ ਸੇਵਾ ਕਰਦੇ ਹੁੰਦੇ? ਖਾਣੇ ਗੋਸ਼ ਰੋਟੀ, ਜਰਦਾ। ਅੱਛਾ, ਜਰਦਾ ਚੌਲ। ਇਹ ਬੜੀ ਸੇਵਾ ਸੀ। ਬੜੀ ਸੇਵਾ ਸਮਝੀ ਜਾਂਦੀ? ਬੜੀ ਸੇਵਾ ਹੀ ਸਮਝਦੇ ਸੀ। ਛੋਲੇ ਦੇ ਵਿੱਚ ਇੱਕ ਮੋਟੀ ਪਾਦੇ ਸੀ, ਪਿਆਲੀ ਸੀ, ਬਾਕੀ ਛੋਲੇ ਦਾ ਭਰਦੇ ਸੀ। ਉਹ ਪਿਆਲੀ ਇੱਕ ਪਲੇਟ ਦੇ ਵਿੱਚ ਚੌਲ ਪਾ ਕੇ ਦੇਖ, ਉੱਤੇ ਬਰਕ ਲਾ ਦੇਣਾ ਚਿੱਟਾ ਬਰਕ ਦੇਖਿਆ? ਹਾਂਜੀ ਹਾਂਜੀ। ਉਹ ਉੱਤੇ ਲਾ ਦੇਣਾ। ਇਹਨਾਂ ਬੜੀ ਸੇਵਾ ਕੀਤੀ ਬਈ। ਅੱਛਾ। ਬੜੀ ਸਾਂਭੀ, ਕਮਾਲ ਕਰਤੀ। ਅੱਛਾ। ਬੋਟੀ ਇੱਕ ਹੋਣੀ ਵਿੱਚ। ਬੋਟੀ ਇੱਕ ਹੀ ਦੇਣੀ? ਉਹ ਕਹਿੰਦੇ ਬੜੀ ਸਮਝੀ ਸੀ ਗੱਲ। ਅੱਛਾ ਅੱਛਾ। ਉਸ ਵੇਲੇ ਬੰਦੇ ਐਡੇ ਸੌਖੇ ਨਹੀਂ ਸੀ ਹੈ। ਬਸ ਹਾਲਾਤ ਇੱਦਾਂ ਦੇ। ਵਾਈ ਬੀਜੀ ਤੇ ਸੀ ਨਾ ਬਹੁਤਾ? ਹਾਂਜੀ। ਪੈਲੀਆਂ ਤੇ ਸੀ ਬਹੁਤਾ, ਵਾਈ ਬੀਜੀ ਤੇ ਸੀ ਹਿਸਾਬ ਕਿਤਾਬ? ਹਾਂਜੀ। ਤੇ ਸਾਡੇ ਤਾਂ ਵਾਈ ਬੂਈ ਬੀਜਦੇ ਸੀ। ਅਸੀਂ ਆ ਜਿਹੜੇ ਲੋਕ ਆ ਸੀ, ਇਹ ਆਪਣਾ ਕੰਮ ਕਰਦੇ ਸੀ, ਇਹ ਸੌਖੇ ਸੀ। ਜ਼ਮੀਨ ਸਾਡੀ ਬਹੁਤ ਸੀ। ਤੇ ਦੂਜਾ ਵਿਆਹਾਂ ਤੇ ਕੱਪੜੇ ਕੁਪੜਿਆਂ ਦਾ ਕੀ ਰਿਵਾਜ ਹੁੰਦਾ ਸੀ? ਕੱਪੜਾ ਜਿਹਦੇ ਬੁੜੀਆਂ ਦੇ ਰਿਵਾਜ ਹੁੰਦੇ ਸੀ, ਉਹਨਾਂ ਨੇ ਉਹਦੇ ਵਿਆਹ ਦੇ ਵਿੱਚ ਦੋ ਜੋੜੇ, ਉਹਨਾਂ ਨੇ ਉਹਨੂੰ ਵਿਆਹ 'ਚ ਦਿੰਦੇ ਰਹੇ। ਇਹ ਹਿਸਾਬ ਕਰਦੇ ਸੀ ਬੁੜੀਆਂ। ਨਹੀਂ ਤਾਂ ਬੰਦਿਆਂ ਦਾ ਕੀ ਕਿਵੇਂ ਹਿਸਾਬ ਦਾ? ਮੇਰਾ ਜੇ 5 ਰੁਪਏ ਦੇ ਉਹ ਦੂਏ 6 ਦੇ ਦਿੰਦੇ। ਅੱਛਾ ਅੱਛਾ। 2 ਰੁਪਏ ਦਿੰਦਾ, ਰੁਪਈਆ ਦਿੰਦਾ, 1 ਰੁਪਈਆ ਦੇਣਾ ਪਾਉਂਦੇ ਸੀ। ਅੱਛਾ ਅੱਛਾ। 1 ਰੁਪਈਆ ਨਿਊਂਦਰਾ ਦੇਣਾ। ਉਹਨੇ ਜਾ ਕੇ ਜਦੋਂ ਵਿਆਹ ਹੋਣਾ, ਰੋਟੀ ਖਾਣੀ ਉਹਨੇ 2 ਰੁਪਏ ਦਿੰਦੇ ਸੀ। ਇੱਦਾਂ ਦੇ ਕੰਮ ਸੀ। ਅੱਛਾ ਅੱਛਾ ਅੱਛਾ। ਹਾਂਜੀ। ਇਹਦੇ 'ਚ ਜਦੋਂ ਪਿੰਡਾਂ ਦੇ ਵਿੱਚ ਜਿਵੇਂ ਤੁਸੀਂ ਦੱਸਣ ਦੇ ਸੋ ਵੀ ਵਿਆਹਾਂ ਸ਼ਾਦੀਆਂ 'ਤੇ ਵੀ ਇਕੱਠ ਹੁੰਦਾ ਸੀ ਸਾਰੀਆਂ ਕੌਮਾਂ ਦਾ, ਦੂਜੇ ਵੀ ਆਉਂਦੇ ਸੀ, ਨਿਊਂਦਰਾ ਭਾਜੀ ਪਾਉਂਦੇ ਸੀ। ਹਾਂਜੀ। ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਇਸ਼ੂ ਤਾਂ ਨਹੀਂ ਸੀ ਹੈ ਵੀ ਇੱਕ ਦੂਜੇ ਨੂੰ ਸਮਝਣਾ ਵੀ ਯਾਰ ਇਹਨੇ ਇੱਥੋਂ ਖਾ ਲਿਆ ਵਾ, ਜਿਵੇਂ ਆਉਂਦੇ ਹੁੰਦੇ ਸੀ ਉਹ ਵੀ ਹਿੰਦੂ ਜਾਂ ਦੂਜੇ ਸਮਝਦੇ ਵੀ ਭਿੱਠੀ ਕੀ ਜਗ੍ਹਾ ਜਾਂ ਭਾਂਡੇ, ਇਸ ਤਰ੍ਹਾਂ ਦਾ ਕੋਈ ਹੈਗਾ ਸੀ ਰਿਵਾਜ ਉਦੋਂ? ਨਹੀਂ, ਕੋਈ ਰਿਵਾਜ ਨਹੀਂ, ਕੋਈ ਗੱਲ ਨਹੀਂ ਸੀ ਇੱਦਾਂ ਦੀ? ਨਹੀਂ, ਰੋਟੀ ਪਕੜੀ ਇੱਕ ਥਾਂ। ਹਾਂਜੀ। ਚਮਾਰਾਂ ਨੂੰ ਉਹਨਾਂ ਨੂੰ ਕਹਿਣਾ ਆਪਣੇ ਭਾਂਡੇ ਲੈ ਆਏ ਬਈ। ਠੀਕ ਹੈ। ਉਹਨੇ ਭਾਂਡੇ ਲਿਆਉਣੇ, ਉਹਨਾਂ ਨੇ ਭਾਂਡੇ 'ਚ ਪਾ ਦੇਣੀ, ਉਹਨਾਂ ਨੇ ਬੈਠ ਖਾ ਲੈਣੀ। ਠੀਕ ਹੈ। ਸਿੱਖਾਂ ਨੇ ਸੁੱਕੀ ਭਾਜੀ, ਸੁੱਕੀ ਦੇਣੀ, ਚੌਲ ਦੇ ਦੇਣੇ, ਘੀ ਦੇ ਦੇਣਾ, ਸਾਡੇ ਦੇ ਨਾਲ ਆਪਣੇ ਘਰ ਪਾ ਖਾ ਲਓ। ਇੱਦਾਂ ਕਰਦੇ ਹੁੰਦੇ। ਠੀਕ। ਉਹ ਪਿੰਡਾਂ ਦੇ ਵਿੱਚ ਹੋਇਆ ਹੁੰਦਾ ਸੀ ਆਪਸ ਦੇ ਵਿੱਚ
ਵੀ ਇਹ ਇੱਕ ਤਰੀਕਾਕਾਰ ਬਣਾਇਆ ਸੀ। ਹਾਂਜੀ ਵੀ ਤਰੀਕਾਕਾਰ ਇੱਕ ਬਣਾਇਆ ਸੀ। ਹਾਂਜੀ ਇਹ ਬਣਾਇਆ ਸੀ ਵੀ ਸਾਰੇ ਬੰਦੇ ਰਲ ਕੇ ਬਹਿਣਾ ਸਾਰਿਆਂ ਦੇ ਵਿੱਚ ਇੱਕ ਥਾਂ। ਸਿੱਖਾਂ ਦੇ ਵੀ ਚਮਾਰਾਂ ਨੇ ਆਪਣੀ ਉੱਕੇ ਲੈ ਕੇ ਪਰ ਬਹਿਣਾ। ਜਿਹੜਾ ਕੋਈ ਕੰਮ ਆਉਣਾ ਉਹਨਾਂ ਨੇ ਕਰੀ ਜਾਣਾ। ਬੜਾ ਸਲੂਕ ਬੜਾ ਹੁੰਦਾ ਸੀ। ਹੁਣ ਪਿੰਡ ਦੀ ਆਪਾਂ ਗੱਲਾਂ ਕਰਨ ਦੇ ਆ ਤੇ ਪਿੰਡ ਆਉਣ ਡਿਆ ਸੀ ਚ ਕਿਵੇਂ ਦਾ ਸੀ ਪਿੰਡ ਆਪਣਾ, ਕਿਵੇਂ ਦੀਆਂ ਸੀ? ਹਰ ਸ਼ਹਿਰ ਮੇਰੇ ਸਾਹਮਣੇ ਹਰ ਵੇਲੇ ਹੁੰਦੀ ਹੈ। ਮੇਰੇ ਹਰ ਸ਼ਹਿਰ ਮੇਰੇ ਸਾਹਮਣੇ ਹੈ ਵੀ ਉਹ ਫਲਾਣੇ ਦਾ ਮੈਂ ਅੱਖਾਂ ਬੜੀਆਂ ਬੰਦ ਮੈਂ ਫਿਰ ਚੱਲ ਜਾਓ। ਅੱਛਾ ਅੱਖਾਂ ਬੰਦ ਹੀ ਪਿੰਡ ਚੱਲ ਜਾਓਗੇ? ਹਾਂ ਪੱਕੀ ਗੱਲ ਹੈ। ਬਾਜੂਗਾ ਮਾਰਨਾ ਜੀ। ਕਿੱਡੀ ਕੁ ਦੂਰੋਂ ਲੱਭ ਲੋਗੇ? ਹੈ ਕਿੱਡੀ ਕੁ ਦੂਰੋਂ ਲੱਭ ਲੋਗੇ? ਮੈਂ ਲੁਧਿਆਣੇ ਜਾ ਕੇ ਰਿਹਾ ਮੈਨੂੰ ਦੱਸਦਾ ਮੈਨੂੰ ਪਤਾ ਵੀ ਆਹ ਡੱਡੀ ਜਾਂਦੀ ਹੈ ਉੱਥੇ ਪਹੀ ਪੈ ਕੇ ਪਿੰਡ ਆ ਬੜੀ। ਅੱਛਾ ਲੁਧਿਆਣਾ ਪਹੀ ਆਉਂਦੀ ਸੀ ਸਾਡੇ ਪਿੰਡ। ਉਹ ਉੱਥੇ 4 ਮੀਲ ਸੀ ਸਾਰਾ ਹੀ ਉੱਥੇ ਆ ਜਾਂਦਾ 1 ਮਿੰਟ ਤੱਕ। ਅੱਛਾ ਕਿਵੇਂ ਛੱਡਿਆ? ਪਿੰਡ ਛੱਡਣਾ ਸੌਖਾ ਸੀ ਆਪਣਾ ਸਾਰਾ ਕੁਝ ਛੱਡ ਕੇ ਆਉਣਾ? ਹੋਰ ਉੱਥੇ ਕੀ ਕਰਦੇ ਉੱਥੇ ਮਰਨਾ ਸੀ। ਉੱਥੇ ਕਹਿੰਦੇ ਅਜੇ ਸਿੱਖ ਆ ਗਏ ਹੋਏ ਇੱਧਰ ਹਮਲਾ ਹੋ ਗਿਆ ਇੱਧਰ ਆ ਜਾਣਾ ਉਹ ਸਾਡੇ ਫਿਰ ਸਿਆਣੇ ਕਹਿਣ ਲੱਗੇ ਫੁੱਟੀ ਦਫਾ ਮਾਰੋ ਅੱਗੇ ਬਣਾਇਆ ਹੋਰ ਬਣਾ ਲਾਂਗੇ। ਸਾਰਾ ਕੁਝ ਛੱਡ ਛਡਾ ਕੇ ਗੱਡੇ ਬਹੁਤ ਜੋੜੇ ਦੋ ਗੱਡਾ ਜੋੜਿਆ ਉੱਤੇ ਰੱਖਿਆ ਆਟਾ ਮੰਨ ਲਓ ਮੈਂ ਕੈਪ ਜਾ ਬੜੇ ਬਾਅਦ 4 ਦਿਨ ਉੱਥੇ ਰਿਹਾ 4 ਦਿਨ ਆ ਕੇ ਹੋ ਗਏ। ਉੱਥੋਂ ਇੱਥੇ ਆ ਗਏ ਸਾਨੂੰ ਇੱਕ ਦਿਨ ਵੀ ਤਕਲੀਫ ਨਹੀਂ ਹੋਈ ਬੜੀ ਜੀ। ਜਿਵੇਂ ਉੱਥੇ ਘਰ ਬੈਠੇ ਸੀ ਪੈਸੇ ਸਾਡੇ ਕੋਲ ਹੈਗੇ ਸੀ ਇੱਥੇ ਆ ਕੇ ਦਾਣੇ ਦਾ ਆਟਾ ਦਾ ਘਰ ਮਿਲ ਗਿਆ ਇੱਥੇ ਬੈਠੇ ਰੋਟੀ ਖਾਂਦੇ ਰਹੇ ਆਰਾਮ ਨਾਲ। ਮਿਲ ਗਈ ਜ਼ਮੀਨ ਬਹੁਤ ਜ਼ਮੀਨ ਬਹੁਤ ਲੱਗਾ ਬੜੀ ਫਿਰ ਜ਼ਮੀਨ ਪੱਕੀ ਹੋ ਗਈ ਉਹ ਪੱਕੀ ਮਿਲ ਗਈ ਚੱਲ। ਲਓ ਜੀ ਗੱਲਬਾਤ ਕਰਨੇ ਸਭ ਬਜ਼ੁਰਗਾਂ ਨਾਲ ਇਹਨਾਂ ਦੱਸੀ ਆਪਣੀ ਕਹਾਣੀ ਕਿਵੇਂ ਪਿੰਡ ਸਤੋਵਾਲ ਲੁਧਿਆਣੇ ਤੋਂ ਉੱਠ ਕੇ ਇੱਥੋਂ ਤੱਕ ਆਏ। ਪਹਿਲੋਂ ਦੇ ਕਿਵੇਂ ਹਾਲਾਤ ਸੀ, ਸਾਂਝਾਂ ਪਹਿਲੋਂ ਕਿਵੇਂ ਸੀ, ਫਿਰ ਜਿਹੜਾ ਵਿਛੋੜਾ ਪਿਆ ਤੇ ਹੁਣ ਉਹ ਪਿੰਡਾਂ ਦੀ ਤਾਂ ਸਾਰੀ ਗੱਲਬਾਤ ਇਹਨਾਂ ਕੋ ਬਜ਼ੁਰਗਾਂ ਕੋਲ ਪੁੱਛ ਕੇ ਤੁਹਾਡੇ ਤੱਕ ਰੱਖੀ। ਸੋ ਇਹਨਾਂ ਕਹਾਣੀਆਂ ਨੂੰ ਕਰਨ ਦਾ ਮਕਸਦ ਵੀ ਆਉਣ ਵਾਲੀ ਪੀੜ੍ਹੀ ਤੱਕ ਵੀ ਇਹ ਗੱਲ ਰੱਖੀ ਜਾਵੇ ਕਿ ਇਹ ਆਪਣਾ ਘਰ ਛੱਡਣਾ ਜਾਂ ਇੱਕ ਵੱਖਰਾ ਮੁਲਕ ਬਣਨਾ ਐਡਾ ਸੌਖਾ ਕੰਮ ਨਹੀਂ। ਉਹ ਇਹਨਾਂ ਬਜ਼ੁਰਗਾਂ ਨੂੰ ਪਤਾ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਛੱਡ ਕੇ ਇੱਥੇ ਆਏ ਅਤੇ ਦੁਬਾਰਾ ਤੋਂ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕੀਤੀ। ਹਾਂਜੀ ਸੋ ਇਹ ਕਹਾਣੀਆਂ ਜਿਹੜੀਆਂ ਇਹਨਾਂ ਬਜ਼ੁਰਗਾਂ ਦੀਆਂ ਕਹਾਣੀਆਂ ਨੇ ਜੀਂਦੀਆਂ ਜਾਗਦੀਆਂ ਜਿਹੜੀਆਂ ਸਾਨੂੰ ਹਿਸਟਰੀ 'ਚੋਂ ਨਹੀਂ ਲੱਭਦੀਆਂ। ਇਹਨਾਂ ਦੀਆਂ ਕਹਾਣੀਆਂ ਆਪ ਇੱਕ ਕਿਤਾਬ ਆ, ਆਪ ਇੱਕ ਹਿਸਟਰੀ ਆ ਜਿਹੜੇ ਇਹਨਾਂ ਦੇ ਸੀਨਿਆਂ ਦੇ ਵਿੱਚ ਦਫਨ ਨੇ, ਇਹਨਾਂ ਦੇ ਕੋਲ ਮੌਜੂਦ ਨੇ। ਸੋ ਕੋਸ਼ਿਸ਼ ਕਰੀਦੀ ਆ ਕਿ ਇਹ ਕਹਾਣੀਆਂ ਆਵਾਮ ਤੱਕ ਦੂਜੀ ਸਾਰੇ ਜਿੰਨੇ ਵੀ ਲੋਕ ਸਾਨੂੰ ਵੇਖਦੇ ਉਹਨਾਂ ਤੱਕ ਰੱਖੀ ਜਾਵੇ। ਅਤੇ ਪਹਿਲੋਂ ਦੀ ਸਾਂਝ ਕਿਵੇਂ ਸੀ ਉੱਤੇ ਵੀ ਆਪਾਂ ਝਾਤੀ ਪਾਈ। ਬਜ਼ੁਰਗ ਸਾਨੂੰ ਐਸਾ ਕੋਈ ਬਜ਼ੁਰਗ ਜਾਂ ਨਹੀਂ ਮਿਲਿਆ ਹੁਣ ਤੱਕ। ਆਪਾਂ 300-350 ਸਟੋਰੀਜ਼ ਨੂੰ ਕਰ ਚੁੱਕੇ ਹਾਂ ਕਿ ਜਿਹੜਾ ਕਹਿੰਦਾ ਹੋਵੇ ਪਹਿਲੋਂ ਹਾਲਾਤ ਨਹੀਂ ਸੀ ਠੀਕ, ਬੜੇ ਵਧੀਆ ਹਾਲਾਤ ਸੀ। ਇੱਕ ਜਿਹੜੀ ਪਾਰਟੀਸ਼ਨ ਹੋਈ, ਵੰਡ ਹੋਈ, 2 ਮੁਲਕ ਬਣ ਗਏ, ਉਹਨਾਂ ਦੇ ਵਿੱਚ ਮਾਈਗ੍ਰੇਸ਼ਨ ਹੋਣੀ ਸੀ ਉਹਨੂੰ ਅੱਛੇ ਤਰੀਕੇ ਦੇ ਨਾਲ ਜੇ ਕੀਤਾ ਜਾ ਸਕਦਾ ਇੱਕ ਮੈਨੇਜਮੈਂਟ ਦੇ ਨਾਲ, ਅਤੇ ਨਹੀਂ ਸੀ ਇੰਨੀ ਵਾਇਲੈਂਸ ਹੋਣੀ, ਕਤਲੋ ਗਾਰਤ ਹੋਣੀ। ਜੇ ਆਪਾਂ ਗੱਲ ਕਰ ਲਈਏ ਜਿਵੇਂ ਇਹਨਾਂ ਦੱਸਿਆ ਕਿ ਤਾਰਾ ਸਿੰਘ ਨੇ ਆ ਕੇ ਜਾ ਕੇ ਦੱਸਿਆ ਕਿ ਰਾਵਲਪਿੰਡੀ ਮੁਸਲਮਾਨਾਂ ਨੇ ਸਿੱਖਾਂ ਨੂੰ ਮਾਰਿਆ। ਉਹ ਇੱਕ ਦੂਜੇ 'ਤੇ ਜਿੱਥੇ ਕੋਈ ਛੋਟਾ ਮੋਟਾ ਇੰਸੀਡੈਂਟ ਹੋਇਆ ਸੀ ਉਹਨੂੰ ਬੜਾ ਵੱਡਾ ਬਣਾ ਕੇ ਪੇਸ਼ ਕੀਤਾ ਗਿਆ ਅਤੇ ਇੱਕ ਬੜੇ ਵੱਡੇ ਲੈਵਲ 'ਤੇ ਕਤਲ। ਸੋ ਕੋਸ਼ਿਸ਼ ਕਰਦੇ ਰਹੀਦਾ ਕਿ ਇਹਨਾਂ ਬਜ਼ੁਰਗਾਂ ਦੀਆਂ ਕਹਾਣੀਆਂ ਤੁਹਾਡੇ ਤੱਕ ਰੱਖਦੇ ਰਹੀਏ। ਹੋਪਫੁਲੀ ਜਿੱਥੋਂ ਤੱਕ ਹੋਈ ਹਿੰਮਤ ਇਹਨਾਂ ਦੀਆਂ ਕਹਾਣੀਆਂ ਸਟੋਰੀ ਤੁਹਾਡੇ ਤੱਕ ਰੱਖਦੇ ਰਹਾਂਗੇ। ਮਿਲਦੇ ਹਾਂ ਫਿਰ, ਇਜਾਜ਼ਤ ਦਿਓ, ਰੱਬ ਰੱਖ।